ਸਭ ਤੋਂ ਪਹਿਲਾਂ ਤੁਹਾਨੂੰ ਬੂਥ ਦੀ ਲੋਕੇਸ਼ਨ ਜਿਹੜੀ ਉਹ ਦੱਸਦੇ ਜਾਈਏ। ਮੋਸਟਲੀ ਜਦੋਂ ਤੁਸੀਂ ਨਿਸ਼ਾਨ ਸਾਹਿਬ ਵਾਲੇ ਪਾਸੇ ਨੂੰ ਆਉਂਦੇ ਆ, ਹੋ ਸਕਦਾ ਹੈ ਵੀ ਤੁਸੀਂ ਦੁਕਾਨਾਂ ਵਾਲੇ ਪਾਸੋਂ ਆ ਰਹੇ ਹੋਵੋ। ਮੋਸਟਲੀ ਜਿਹੜੇ ਲੋਕ ਉੱਧਰੋਂ ਆਉਂਦੇ ਆ, ਜਦੋਂ ਤੁਸੀਂ ਦੁਕਾਨਾਂ ਵਾਲੇ ਪਾਸਿਓਂ ਦੀ ਆਉਣਾ ਆ ਤਾਂ ਜਿਹੜਾ ਬੂਥ ਆ ਤੁਹਾਨੂੰ ਸਾਡਾ ਪੰਜਾਬੀ ਰੇਡੀਓ USA ਦਾ ਪਹਿਲੋਂ ਇੱਥੇ ਨਜ਼ਰ ਆ ਜਾਣਾ ਆ। ਤੁਸੀਂ ਇੱਧਰ ਆ ਕੇ ਇਹਦੇ ਮੋਹਰਿਓਂ ਦੀ ਲੰਘਦੇ ਹੋਏ ਤੁਸੀਂ ਗੁਰਦੁਆਰਾ ਸਾਹਿਬ ਨਿਸ਼ਾਨ ਸਾਹਿਬ ਵੱਲ ਨੂੰ ਜਿਹੜਾ ਉਹ ਜਾਓਗੇ ਤੇ ਜਿੱਥੇ ਸਕਰੀਨਸ ਲੱਗੀਆਂ ਉਹਦੇ ਬਿਲਕੁਲ ਆਪੋਜ਼ਿਟ ਜਿਹੜੇ ਆ ਆਪਣਾ ਪੰਜਾਬੀ ਰੇਡੀਓ USA ਦਾ ਬੂਥ ਆ। ਸੇਵਾ ਵਾਲੇ ਜਿੱਥੇ ਗਠੜੀ ਘਰ ਆ, ਜੋੜਾ ਘਰ ਆ, ਉਹਦੇ ਬਿਲਕੁਲ ਸਾਹਮਣੇ ਜਿਹੜਾ ਆ ਉਹ ਤੁਸੀਂ ਇਸ ਟਾਈਮ ਜਿਹੜਾ ਪੰਜਾਬੀ ਰੇਡੀਓ USA ਦਾ ਬੂਥ ਆ ਉਹ ਲੱਗਾ ਆ। ਲੰਗਰਾਂ ਦੀਆਂ ਸੇਵਾਵਾਂ ਚੱਲ ਰਹੀਆਂ ਆ। ਅੱਜ ਸ਼ੁੱਕਰਵਾਰ ਦਾ ਦਿਨ ਆ, ਸੋ ਸ਼ੁੱਕਰਵਾਰ ਦੇ ਦਿਨ ਦੇ ਵਿੱਚ ਕਾਫੀ ਰੌਣਕ ਰਹਿੰਦੀ ਆ। ਅੱਜ ਰਾਤ ਨੂੰ ਤਕਰੀਬਨ ਹਰਜੋਤ ਸਿੰਘ ਜੀ 8:30 ਵਜੇ ਪ੍ਰਬੰਧਕਾਂ ਨੇ ਦੱਸਿਆ ਸੀਗਾ ਵੀ ਆਤਿਸ਼ਬਾਜ਼ੀ ਹੋਣੀ ਆ। ਅੰਦਰ ਬਿਲਕੁਲ ਕਲੀਨ ਆ, ਅੰਦਰ ਬਹੁਤ ਜ਼ਿਆਦਾ ਖੁੱਲਾ ਡੁੱਲਾ ਆ, ਸੰਗਤਾਂ ਆਰਾਮ ਦੇ ਨਾਲ ਇੱਥੇ ਖੜ ਸਕਦੀਆਂ ਆ। ਪਰ ਜਿੱਦਾਂ ਆਪਾਂ ਦੇਖਿਆ ਪਿਛਲੇ ਸਾਲਾਂ ਦੇ ਵਿੱਚ ਉਸ ਦੇ ਮੁਕਾਬਲੇ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ। ਰਿਕਾਰਡ ਤੋੜ ਇਕੱਠ ਜਿਹੜੇ ਹਰਜੋਤ ਸਿੰਘ ਜੀ ਆਪਾਂ ਨੂੰ ਨਜ਼ਰ ਆ ਰਹੇ। ਕਾਰਨ ਇਹ ਆ, ਇੱਕ ਤਾਂ ਕਰੋਨਾ ਦਾ ਡਰ ਨਹੀਂ ਹੈ ਕਿਸੇ ਤਰ੍ਹਾਂ ਦਾ ਤੇ ਲੋਕ ਕਿੰਨੇ ਸਾਲਾਂ ਤੋਂ ਅੰਦਰਾਂ 'ਚ ਬੜੇ ਹੋਏ ਸੀ ਤੇ ਸੋ ਬਿਲਕੁਲ ਜਿਹੜਾ ਮੌਸਮ ਤੇ ਜਿਹੜਾ ਵੈਦਰ ਇੰਨਾ ਸੋਹਣਾ ਆ। ਈਵਨ ਮੈਂ ਜੀ ਸਿੰਘ ਨੂੰ ਕਹੂੰਗਾ ਵੀ ਦੇਖੋ ਇੰਨਾ ਸਾਫ਼ ਆ ਵੀ ਚੰਦ ਬਿਲਕੁਲ ਇਸ ਟਾਈਮ 9:30 ਹੋਏ ਆ, ਦੇਖੋ ਬਿਲਕੁਲ ਚੰਦ ਜਿਹੜਾ ਉੱਤੇ ਦਿਸ ਰਿਹਾ। ਸੰਗਤਾਂ ਦੀ ਆਮਦ ਜਿਹੜੀ ਉਹ ਆਉਣੀ ਹੋ ਚੁੱਕੀ ਆ। ਸੋ ਦੂਰੋਂ ਨੇੜਿਓਂ ਜਿਹੜੀਆਂ ਸੰਗਤਾਂ ਆ ਉਹ ਪਹੁੰਚ ਰਹੀਆਂ ਆ। ਇਹ ਵੀ ਦੱਸ ਦਈਏ ਕੱਲ ਨੂੰ ਇਸੇ ਟਾਈਮ ਆਪਾਂ ਜਿਹੜੇ ਗੁਰਦੁਆਰਾ ਸਾਹਿਬ ਤੋਂ ਹੀ ਲਾਈਵ ਕਵਰੇਜ ਕਰਨੀ ਆ ਇਮੀਗ੍ਰੇਸ਼ਨ ਦੇ ਪ੍ਰੋਗਰਾਮ ਦੀ। ਅਟਾਰਨੀ ਟਿਰਕੀਆਣਾ ਜਿਹੜੇ ਉਹ ਉੱਥੇ ਹੋਣਗੇ ਤੇ ਉਹ ਜਿਹੜੀ ਉਹ ਚੱਲੂ ਉਹ ਜਿਹੜੀ ਕਵਰੇਜ ਆ ਉੱਥੋਂ ਸਵੇਰੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਉਹ ਸਵੇਰੇ ਚੱਲਣਾ ਆ। ਆਲਰੇਡੀ ਗੁਰਦੁਆਰਾ ਸਾਹਿਬ ਦੇ ਅੰਦਰ ਦੇ ਜਿਹੜੇ ਦੀਵਾਨ ਆ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਲਾਈਵ ਚੱਲ ਰਹੇ ਆ। ਦਿਨ ਰਾਤ ਜਿਹੜੇ ਉਹਦੀ ਕਵਰੇਜ ਲਗਾਤਾਰ ਚੱਲ ਰਹੀ ਆ। ਬਾਹਰੋਂ ਸੰਗਤਾਂ ਦੇ ਨਾਲ ਗੱਲਬਾਤ, ਸੇਵਾਦਾਰਾਂ ਦੇ ਨਾਲ ਗੱਲਬਾਤ ਤਾਂ ਉਹ ਚੱਲ ਰਹੀ ਆ। ਆਓ ਜੀ ਸਿੰਘ ਜੀ ਤੁਹਾਨੂੰ ਲੈ ਚੱਲਦੇ ਆ ਅੰਦਰ, ਜਿਹੜਾ ਉਹ ਦਿਖਾਈਏ। ਇੱਧਰ ਜੋੜੇ ਜਮ੍ਹਾਂ ਕਰਾ ਕੇ ਉਹਨਾਂ ਨੇ ਕਾਲੀਨ ਵਿਛਾਇਆ ਆ। ਤੁਸੀਂ ਇੱਧਰੋਂ ਦੀ ਜਾਂਦੇ ਹੋਏ ਪੈਰ ਉੱਥੇ ਧੋਣ ਨੂੰ ਬਣਿਆ ਆ ਤੇ ਉੱਥੇ ਧੋ ਕੇ ਅੰਦਰ ਤੁਸੀਂ ਦੀਵਾਨ ਦੇ ਵਿੱਚ ਦਾਖਲ ਹੋਣਾ, ਦਰਬਾਰ ਹਾਲ ਦੇ ਵਿੱਚ ਦਾਖਲ ਹੋਣਾ, ਮੱਥਾ ਟੇਕਣਾ ਆ। ਨਾਲ ਦੇ ਨਾਲ ਦੱਸ ਜਾਏ ਵੀ ਜਿੱਥੇ ਪੰਜਾਬੀ ਰੇਡੀਓ USA ਦਾ ਬੂਥ ਆ ਉਹਦੇ ਬਿਲਕੁਲ ਪਿਛਲੇ ਪਾਸੇ ਐਕਸਟਰਾ ਸਿਟਿੰਗ ਜਿਹੜੀ ਉਹਨਾਂ ਨੇ ਬਣਾਈ ਆ ਵੀ ਜਿਹੜੀਆਂ ਸੰਗਤਾਂ ਦੀਵਾਨ ਸੁਣਨਾ ਚਾਹੁੰਦੀਆਂ ਆ ਵੀ ਉਹ ਅੰਦਰ ਉੱਥੇ ਬੈਠ ਕੇ ਦੀਵਾਨ ਜਿਹੜੇ ਉਹ ਸੁਣ ਸਕਦੇ ਨੇ। ਸੋ ਇਹ ਇਸ ਟਾਈਮ ਬਿਲਕੁਲ ਐਂਟਰੈਂਸ ਆ। ਕੱਲ ਨੂੰ ਸਵੇਰੇ ਜਿਹੜੇ ਦੇਖੋ ਦੋ ਚੀਜ਼ਾਂ ਚੱਲ ਰਹੀਆਂ ਹੋਣੀਆਂ ਆ। ਉਸੇ ਕੇ ਟਾਈਮ ਅਪਡੇਟ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਆ, ਉਸੇ ਕੇ ਟਾਈਮ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਆ ਉਸ ਤੋਂ ਅੱਗੇ ਪਿੱਛੇ ਜਿਹੜੀ ਉਹ ਹੋਣੀ ਆ। ਸੋ ਆਪ ਸਭ ਨੂੰ ਜਿਹੜਾ ਆ ਉਹ ਵੀ ਅਸੀਂ ਕਵਰੇਜ ਜਿਹੜੀ ਉਹ ਤੁਹਾਡੇ ਨਾਲ ਜਿਹੜੀ ਉਹ ਪੇਸ਼ ਕਰਨੀ ਆ। ਸੋ ਜੀ ਸਿੰਘ ਜੀ ਆਪਣੀ ਇੱਕ ਬਹੁਤ ਸ਼ਾਨਦਾਰ ਚੀਜ਼ ਆ ਰਹੀ ਆ। ਆਪਣੇ ਬਜ਼ੁਰਗ ਸਾਈਕਲਾਂ ਦੇ ਬਹੁਤ ਜਿਹੜੇ ਚੱਲ ਰਹੇ ਸੀ ਉਹ ਬਿਲਕੁਲ ਇੱਦਾਂ ਹੀ ਜਿਹੜੇ ਜਾ ਰਹੇ ਆ ਸੀ। ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਯੂਬਾ ਸਿਟੀ ਬਹੁਤ ਕਮਾਲ ਦੀ ਆ, ਬਜ਼ੁਰਗ ਬਹੁਤ ਨੇ ਆਪਣੇ, ਇਹ ਬਹੁਤ ਇਤਿਹਾਸ ਪੰਜਾਬ ਵਾਲਾ ਮਾਹੌਲ ਆ, ਇਤਿਹਾਸ ਇਹਨਾਂ ਨੇ ਸਾਂਭ ਕੇ ਰੱਖਿਆ। ਕੱਲ ਅਸੀਂ ਬਹੁਤ ਸਾਰੀ ਜਿਹੜੀ ਕਵਰੇਜ ਕੀਤੀ ਜਿਹੜੇ ਪਹਿਲੀ ਨਗਰ ਕੀਰਤਨ ਦੇ ਉੱਤੇ ਸੀਗੇ ਆਏ, ਉਹਨਾਂ ਨੇ 44ਵਾਂ ਨਗਰ ਕੀਰਤਨ ਤੱਕ ਕਿੱਦਾਂ ਜਿਹੜੇ ਚੇਂਜਸ ਦੇਖੇ, ਕਿੱਦਾਂ ਨੀਂਹ ਪੱਥਰ ਰੱਖਿਆ ਗੁਰਦੁਆਰਾ ਸਾਹਿਬ ਦਾ, ਕਿੱਦਾਂ ਸਟਾਕਟਨ 'ਚ ਜਾਂਦੇ ਸੀ, ਕਿੰਨੇ ਪਰਿਵਾਰ ਹੁੰਦੇ ਸੀ, ਥੋੜੇ ਹੁੰਦੇ ਸੀਗੇ, ਫਿਰ ਹੌਲੀ ਹੌਲੀ ਹੁਣ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਇੱਥੇ ਆਏ ਆ। ਉਹ ਆਉਂਦੇ ਆ ਤੇ ਹਰ ਸਾਲ ਇਹ ਇੱਕ ਸਾਲਾਨਾ ਜਿਹੜੀ ਚੀਜ਼ ਆ ਉਹ ਬਣਦੀ ਆ। ਮੁੰਡੇ ਵੀ ਕੁਛ ਦੂਰੋਂ ਸਤਿ ਸ੍ਰੀ ਅਕਾਲ ਫਤਿਹ ਬੁਲਾ ਰਹੇ, ਕੁਛ ਕਹਿਣਾ ਚਾਹੁੰਦੇ ਆ ਜਾਓ ਮੁੰਡਿਓ। ਠੀਕ ਆ ਜੀ, ਮਿਹਰਬਾਨੀ। ਸੋ ਬਹੁਤ ਜ਼ਿਆਦਾ ਆਪਾਂ ਕੱਲ ਜਾ ਵੀ ਰਹੇ ਸੀ, ਪਾਰਕਾਂ ਦੇ ਵਿੱਚ ਵੀ ਬਜ਼ੁਰਗ ਬੈਠੇ ਆ ਤੇ ਆਪਾਂ ਹੋਰ ਵੀ ਸਾਡੀ ਕੋਸ਼ਿਸ਼ ਹੋਊਗੀ ਜਿੰਨੇ ਵੀ ਜਿਹੜੇ ਪਹਿਲੇ ਨਗਰ ਕੀਰਤਨ ਤੇ ਇੱਥੇ ਮੌਜੂਦ ਸੀ ਉਹਨਾਂ ਦੀਆਂ ਹੋਰ ਵੀ ਗੱਲਾਂ ਬਾਤਾਂ ਜਿਹੜੀਆਂ ਆ ਉਹ ਹੁਣ ਅਖੰਡ ਪਾਠ ਸਾਹਿਬ ਦੇ ਅੰਦਰ ਭੋਗ ਪੈ ਰਹੇ ਆ ਜੀ। ਉਹ ਤੋਂ ਅੱਜ ਇਸ ਤੋਂ ਬਾਅਦ ਫਿਰ ਜਿਹੜਾ ਅਖੀਰਲੇ ਅਖੰਡ ਪਾਠ ਸਾਹਿਬ ਆ ਉਹਨਾਂ ਦੀ ਆਰੰਭਤਾ ਜਿਹੜੀ ਉਹ ਹੋਣੀ ਆ ਤੇ ਉਹ ਅਖੰਡ ਪਾਠ ਸਾਹਿਬ ਦੀ ਜਿਹੜੀ ਸੰਪੂਰਨਤਾ ਦੀ ਜਿਹੜੀ ਤੁਸੀਂ ਕਵਰੇਜ ਆ ਉਹ YouTube ਚੈਨਲ ਤੇ ਪੰਜਾਬੀ ਰੇਡੀਓ USA ਦੇ ਉੱਤੇ ਜਿਹੜੀ ਉਹ ਦੇਖੋ। ਵੱਧ ਤੋਂ ਵੱਧ ਫੋਲੋ ਕਰ ਲਓ, ਸਬਸਕ੍ਰਾਈਬ ਕਰ ਲਓ ਤਾਂ ਜੋ ਜਿਹੜੀ ਕਵਰੇਜ ਆ ਤੁਹਾਨੂੰ ਸੁਣਦੀ ਰਹੇ ਆਪਣੇ ਰੇਡੀਓ ਨੈਟਵਰਕ ਦੇ ਉੱਤੇ ਤੇ ਦਿਖਦੀ ਰਹੇ ਜਿਹੜੇ YouTube ਤੇ Facebook ਦੇ ਉੱਤੇ, ਤਾਂ ਜੋ ਤੁਸੀਂ ਇਸ ਜਿਹੜਾ ਕੋਈ ਦੂਰ ਦਰਾਡੇ ਨਹੀਂ ਆ ਸਕਿਆ ਜਿਸ ਨੂੰ ਉਸ ਦੀ ਕੋਈ ਪ੍ਰੋਬਲਮ ਆ ਉਹ ਐਟਲੀਸਟ ਇੱਥੇ ਕਵਰੇਜ ਨੂੰ ਜਿਹੜਾ ਉਹ ਪੂਰਾ ਆਨੰਦ ਜਿਹੜਾ ਉਸ ਦਾ ਮਾਣ ਸਕੇ ਜੀ। ਤੇ ਹਰਜੋਤ ਸਿੰਘ ਜੀ ਬਾਕੀ ਕੱਲ ਵੀ ਆਪਾਂ ਗੱਲਾਂ ਬਾਤਾਂ ਇੱਦਾਂ ਕਰਦੇ ਸੀ ਤੇ ਆਓ ਤੁਹਾਨੂੰ ਇੱਧਰਲੇ ਪਾਸੇ ਹੋਰ ਵੀ ਜਿਹੜਾ ਦਿਖਾ ਦਿੰਦੇ ਆ ਵੱਖ-ਵੱਖ ਜਿਹੜੇ ਲੰਗਰਾਂ ਦੀਆਂ ਸੇਵਾਵਾਂ। ਇਹ ਇਨਸਾਈਡ ਆ, ਬਾਹਰ ਜਦੋਂ ਅਸੀਂ ਆ ਰਹੇ ਹਾਂ ਆਲਰੇਡੀ ਜਿਹੜੇ ਲੰਗਰਾਂ ਵਾਲੇ ਸੇਵਾਦਾਰ ਆ ਉਹਨਾਂ ਨੇ ਇੱਕ ਬਹੁਤ ਵੱਡਾ ਵਿਸ਼ਾਲ ਟਾਇਰਾ ਵੀ ਉਹਨਾਂ ਗੁਰਦੁਆਰਾ ਸਾਹਿਬ ਦੀ ਜਿਹੜੀ ਰੋਡ ਆ
ਉਸ ਦੇ ਉੱਤੇ ਆਲਰੇਡੀ ਉਹਨਾਂ ਨੇ ਲਗਾਇਆ ਹੋਇਆ ਆ। ਉੱਥੇ ਵੀ ਬਾਹਰ ਜਿਹੜੀ ਸੰਗਤਾਂ ਹੁੰਦੀਆਂ ਉੱਥੇ ਲੰਗਰਾਂ ਦੀਆਂ ਸੇਵਾਵਾਂ ਜਿਹੜੀਆਂ ਆ ਉਹ ਚੱਲ ਰਹੀਆਂ ਆ। ਤੇ ਹੋਰ ਵੀ ਜਿਹੜਾ ਮੀਡੀਆ ਆ, ਅਮਰੀਕਨ ਮੀਡੀਆ ਵੀ, ਜਿਹੜਾ ਮੇਨ ਸਟ੍ਰੀਮ ਮੀਡੀਆ, ਉਹ ਵੀ ਕਾਫੀ ਕਵਰ ਕਰਨ ਦੇ ਲਈ ਜਿਹੜਾ ਉਹ ਜਿਹੜੀ ਏਡੀ ਵੱਡੀ ਈਵੈਂਟ ਆ, ਜਿੰਨੀਆਂ ਵੀ ਸੰਗਤਾਂ ਆ ਉਹ ਐਕਸਪੈਕਟ ਕਰ ਰਹੇ ਆ ਵੀ 2 ਲੱਖ ਤੋਂ ਵੱਧ ਜਿਹੜੀ ਸੰਗਤ ਆ ਇਸ ਵਾਰ ਨਗਰ ਕੀਰਤਨ ਦੇ ਵਿੱਚ ਹਾਜ਼ਰ ਹੋਊਗੀ। ਬਹੁਤ ਹੀ ਵਧੀਆ ਮੌਸਮ ਤੇ ਬਹੁਤ ਹੀ ਵਧੀਆ ਜਿਹੜੇ ਸੇਵਾਦਾਰ ਸਵੇਰ ਦੇ ਲੱਗੇ ਹੋਏ ਆ। ਤੁਸੀਂ ਦੇਖ ਸਕਦੇ ਇੰਨਾ ਵਧੀਆ ਦਿਨ, ਸਾਨੂੰ ਵੀ ਬਹੁਤ ਸਾਲ ਹੋ ਗਏ ਨਗਰ ਕੀਰਤਨ ਦੇ ਉੱਤੇ ਆਉਂਦਿਆਂ ਨੂੰ। ਇੰਨਾ ਵਧੀਆ ਜਿਹੜੇ ਸਾਫ਼ ਦਿਨ ਇਦਾਂ ਦੇ ਆਪਾਂ ਬਹੁਤ ਘੱਟ ਦੇਖੇ ਹੈਗੇ, ਐਨ ਕਲੀਅਰ ਟੋਟਲੀ, ਤੇ ਨਾਲੇ ਗਰਮੀ ਵੀ ਨਹੀਂ ਹੈਗੀ, ਇੰਨੀ ਠੰਡ ਵੀ ਨਹੀਂ ਹੈਗੀ, ਤੇ ਬਿਲਕੁਲ ਸੋ ਵੱਧ ਤੋਂ ਵੱਧ ਪਹੁੰਚੋ, ਜਿੰਨੀਆਂ ਵੀ ਸੰਗਤਾਂ ਆ ਆਪਣੇ ਬੱਚਿਆਂ ਨੂੰ ਪਰਿਵਾਰਾਂ ਸਮੇਤ ਸਾਰੇ ਲੈ ਕੇ ਆਓ। ਨਾਲ ਦੀ ਨਾਲ ਆਪਾਂ ਜਿੰਨੇ ਵੀ ਪੰਜਾਬੀ ਰੇਡੀਓ USA ਦੇ ਸਰੋਤੇ ਸੁਣ ਰਹੇ ਉਹਨਾਂ ਨੂੰ ਬੇਨਤੀ ਵੀ ਕਰਨੀ ਆ ਵੀ ਭਾਈ ਜਿਨ੍ਹਾਂ ਦੇ ਘਰਾਂ 'ਚ ਰੇਡੀਓ ਸੈਟਸ ਨਹੀਂ ਹੈਗੇ, ਇੰਟਰਨੈਟ ਰੇਡੀਓ ਸੈਟਸ ਤੁਸੀਂ ਇੱਥੇ ਲਿਜਾ ਸਕਦੇ, ਦੁਨੀਆ 'ਚ ਕਿਤੇ ਵੀ ਲਿਜਾ ਸਕਦੇ। ਤੁਹਾਡੇ ਘਰ ਇੰਟਰਨੈਟ ਹੋਣਾ ਚਾਹੀਦਾ। ਬੜੀ ਲਿਮਟਿਡ ਜਿਹੀ ਉਹਦੀ ਕੀਮਤ ਹੈਗੀ ਆ, ਤੇ ਕੁਛ ਕੁ ਸਾਡੇ ਕੋਲ ਲਿਮਟਿਡ ਜਿਹੇ ਯੂਨਿਟ ਹੈਗੇ ਆ। ਸੋ ਆਪਾਂ 3 ਦਿਨ ਇੱਥੇ ਹੈਗੇ ਆ, ਅੱਜ ਵੀ, ਕੱਲ੍ਹ ਨੂੰ ਵੀ, ਪਰਸੋਂ ਨੂੰ ਵੀ। ਸੋ ਵੱਧ ਤੋਂ ਵੱਧ ਜਿਹੜੇ ਆ ਆਓ, ਬੂਥ ਤੇ ਵੀ ਮਿਲੋ, ਸਾਨੂੰ ਸੰਗਤਾਂ ਮਿਲੀਆਂ ਵੀ ਬਹੁਤ। ਤੇ ਜੇ ਕਿਸੇ ਨੂੰ ਇੰਟਰਨੈਟ ਰੇਡੀਓ ਸੈਟਸ ਦੀ, ਗੁਰਬਾਣੀ ਦੇ ਜਿਹੜੇ ਰੇਡੀਓ ਸੈਟ ਜਿਸ 'ਚ ਅਖੰਡ ਪਾਠ ਸਾਹਿਬ ਵੀ ਆ ਬਹੁਤ ਵਧੀਆ ਹੈ, ਉਹ ਵੀ ਜਿਹੜੇ ਤੁਸੀਂ ਸਾਤੋਂ ਆ ਕੇ ਲੈ ਸਕਦੇ ਹੋ। ਜੀ ਰਾਜਕੰਨ ਜੀ। ਜੀ ਬਿਲਕੁਲ ਹਰਜੋਤ ਸਿੰਘ ਜੀ। ਸੋ ਬਹੁਤ ਹੀ ਵਧੀਆ ਢੰਗ ਦੇ ਨਾਲ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਆ। ਸਮਾਂ ਤਕਰੀਬਨ 9:30 ਦਾ ਹੋ ਚੁੱਕਾ ਆ, ਸੰਗਤਾਂ ਦਾ ਇਕੱਠ ਹੋਣਾ ਸ਼ੁਰੂ ਹੋ ਚੁੱਕਾ ਆ। ਇੱਕ ਚੀਜ਼ ਜਿਹੜੀ ਜ਼ਰੂਰ ਆਪਾਂ ਟਿਪਸ ਵਗੈਰਾ ਜਿਹੜੀਆਂ ਆ ਉਹ ਦੱਸੀਆਂ ਗਈਆਂ ਆ, ਜਿੱਦਾਂ ਕੱਲ ਫਾਇਰ ਕੈਪਟਨ ਦੇ ਨਾਲ ਉਹਨਾਂ ਨੇ ਗੱਲਾਂ ਆਪਾਂ ਕੀਤੀਆਂ, ਉਹਨਾਂ ਨੇ ਦੱਸਿਆ ਉਹ ਚੀਜ਼ਾਂ ਧਿਆਨ ਦੇ ਨਾਲ ਉਹ ਵੀਡੀਓ ਨੂੰ ਦੁਬਾਰਾ ਵੀ ਸੁਣਿਓ, ਧਿਆਨ ਦੇ ਨਾਲ ਜਿਹੜੀ ਉਹ ਤੁਸੀਂ ਦੇਖੋ। ਖੰਭਿਆਂ ਦੇ ਉੱਤੇ ਬਾਹਰ ਉਹਨਾਂ ਨੇ TV1 TV2 ਇਦਾਂ ਲਾਏ ਆ ਜੀ। ਬਹੁਤ ਵਾਰੀ ਕੀ ਹੁੰਦਾ, ਬਜ਼ੁਰਗ ਥੱਕ ਜਾਂਦੇ ਨੇ, ਉਹਨਾਂ ਨੂੰ ਪਤਾ ਨਹੀਂ ਲੱਗਦਾ, ਉਹਨਾਂ ਦੀਆਂ ਦਵਾਈਆਂ ਮੁੱਕ ਜਾਂਦੀਆਂ ਆ ਜਾਂ ਡੀਹਾਈਡਰੇਟ ਹੋ ਜਾਂਦੇ ਆ। ਪਾਣੀ ਵੱਧ ਤੋਂ ਵੱਧ ਪੀਓ, ਮੌਸਮ ਵਧੀਆ ਆ, ਤੇ ਓਬਵੀਅਸਲੀ ਚਾਹ ਆਪਾਂ ਜ਼ਿਆਦਾ ਪੀ ਲੈਂਦੇ ਫਿਰ ਉਹਨਾਂ ਡੀਹਾਈਡਰੇਸ਼ਨ ਜ਼ਿਆਦਾ ਹੋ ਜਾਂਦੀ। ਪਕੌੜਿਆਂ ਦੇ ਉੱਤੇ ਆਪਾਂ ਕਈ ਵਾਰੀ ਜ਼ਿਆਦਾ ਜ਼ੋਰ ਦੇ ਦਿੰਦੇ। ਤੁਹਾਡੀ ਇਸ ਗੱਲ ਤੋਂ ਮੈਨੂੰ ਗੱਲ ਯਾਦ ਆਈ ਆ ਵੀ ਕੱਲ 4 ਜਾਂ 5 ਬੱਚੇ ਜਿਹੜੇ ਆ ਉਹ ਆਪਣੇ ਪੇਰੈਂਟਸ ਤੋਂ ਅਲੱਗ ਵਿਛੜ ਗਏ। ਸੋ ਜਿੰਨੇ ਵੀ ਸਰੋਤੇ ਸੁਣ ਰਹੇ ਆ, ਕੋਸ਼ਿਸ਼ ਕਰੋ ਆਪਣੇ ਬੱਚਿਆਂ ਦੀ ਜੇਬ ਦੇ ਵਿੱਚ ਨਾ ਆਪਣਾ ਨਾਮ ਤੇ ਫੋਨ ਨੰਬਰ ਲਿਖ ਕੇ ਨਾ ਉਹਨਾਂ ਦਾ ਪਾ ਦਿਓ। ਇੱਦਾਂ ਹੀ ਜਿਹੜੇ ਕੁਝ ਬਜ਼ੁਰਗ ਹੈਗੇ ਆ, ਉਹਨਾਂ ਦੀ ਜੇਬ ਦੇ ਵਿੱਚ ਵੀ ਉਹ ਆਪਣਾ ਜਿਹੜਾ ਕੰਟੈਕਟ ਆ, ਉਹਨਾਂ ਦਾ ਨੰਬਰ ਤੁਹਾਡਾ ਜਾਂ ਫੋਨ ਨੰਬਰ ਜ਼ਰੂਰੀ ਚਾਹੀਦਾ, ਕਿਉਂਕਿ ਕਈਆਂ ਨੂੰ ਪਤਾ ਨਹੀਂ ਲੱਗਦਾ ਕਿੱਥੇ ਹੈਗਾ ਮੈਂ, ਕੀ ਹੈਗਾ, ਹਨਾ। ਸੋ ਇਹ ਬਹੁਤ ਜ਼ਰੂਰੀ ਆ, ਕਿਉਂਕਿ ਇੰਨੇ ਜਿਹੜੇ ਬੱਚੇ ਗਵਾਚਣੇ ਨਹੀਂ ਚਾਹੀਦੇ ਹੈਗੇ, ਤੇ ਫਿਰ ਮੁਸ਼ਕਲ ਵੀ ਹੁੰਦੀ ਆ, ਬੱਚੇ ਵੀ ਰੋਂਦੇ ਆ ਤੇ ਪੇਰੈਂਟਸ ਨੂੰ ਵੀ ਬਹੁਤ ਫਿਕਰ ਹੁੰਦਾ। ਪਿਛਲੀ ਵਾਰੀ ਉਹ ਦੱਸ ਰਹੇ ਸੀਗੇ ਫਾਇਰ ਕੈਪਟਨ ਵੀ ਬੱਚੇ ਕਈ ਬਜ਼ੁਰਗ ਵੀ ਆਪਣੇ ਜਿਹੜੇ ਆ ਉਹ ਬੱਚਿਆਂ ਦੇ ਨਾਲੋਂ, ਜਿਹੜੇ ਅਡਲਟਸ ਆ ਉਹਨਾਂ ਦੇ ਨਾਲੋਂ ਵਿਛੜ ਗਏ, ਉਹਨਾਂ ਨੂੰ ਨਹੀਂ ਸੀ ਪਤਾ ਲੱਗਦਾ। ਸੋ ਬੱਚਿਆਂ ਦੇ ਕੋਲ ਆਪਣਾ ਫੋਨ ਨੰਬਰ ਤੇ ਉਹ ਜਿਹੜਾ ਉਹ ਜ਼ਰੂਰ ਹੋਵੇ, ਐਡਰੈਸ ਵਗੈਰਾ ਹੋਵੇ। ਫੋਨ ਕਈ ਵਾਰੀ ਨਹੀਂ ਵੀ ਚੱਲਦਾ ਨਗਰ ਕੀਰਤਨ ਵਾਲੇ ਦਿਨ, ਪਰ ਫਾਇਰ ਕੈਪਟਨ ਜਿਹੜੇ ਜਸਵੰਤ ਸਿੰਘ ਜੀ ਉਹਨਾਂ ਨੇ ਦੱਸਿਆ, ਕਹਿੰਦੇ ਵੀ ਇਸ ਵਾਰ ਸਾਡੀ ਕੈਰੀਅਰਸ ਨਾਲ ਬਹੁਤ ਲੜਾਈ ਹੋਈ। ਉਹਨਾਂ ਨੂੰ ਕਿਹਾ ਵੀ ਫਾਇਦਾ ਕੀ ਆ ਜੇ ਅਸੀਂ 911 ਦੀ ਇੰਨੀ ਤਿਆਰੀ ਕੀਤੀ ਆ, ਜੇ ਕੋਈ ਕਾਲ ਹੀ ਨਾ ਕਰ ਸਕਿਆ ਵੀ ਤੁਹਾਡਾ ਸਭ ਕੁਝ ਠੱਪ ਹੋ ਜਾਂਦਾ। ਸੋ ਉਹਨਾਂ ਨੇ ਐਕਸਪੈਂਡ ਕੀਤਾ ਆ ਪਿਛਲੀ ਵਾਰ ਦੇ ਨਾਲੋਂ, ਜਿਹੜਾ ਉਹਨਾਂ ਨੇ ਐਕਸਪੈਂਡ ਕੀਤਾ, ਜੋ ਕਿ ਚੰਗੀ ਗੱਲ ਆ। ਆਪਾਂ ਕਈ ਵਾਰੀ ਨਾ ਸਾਰੇ ਜਾਣੇ ਸਟ੍ਰੀਮਿੰਗ ਦੇ ਉੱਤੇ ਤੇ ਉਹ ਪੈ ਜਾਂਦਾ ਆ, ਭਾਰ ਪੈ ਜਾਂਦਾ ਹੈ ਬਹੁਤ ਜ਼ਿਆਦਾ। ਸੋ ਆਪਾਂ ਉਸ ਚੀਜ਼ ਦਾ ਵੀ ਜਿਹੜਾ ਜ਼ਰੂਰ ਧਿਆਨ ਜਿਹੜਾ ਰੱਖਣ ਦੀ ਸੋ ਬਿਲਕੁਲ, ਜੇ ਕਿਸੇ ਨੂੰ ਕੋਈ ਮੈਡੀਕਲ ਇਨਫੋਰਮੇਸ਼ਨ ਜਾਂ ਕੋਈ ਗਵਾਚ ਜਾਂਦਾ ਜਾਂ ਕੁਝ ਵੀ, ਬਿਲਕੁਲ ਪੰਜਾਬੀ ਰੇਡੀਓ USA ਦਾ ਜਿਹੜਾ ਬੂਥ ਆ ਉਹਦੇ ਲਾਗੇ, ਇੱਥੇ ਸ਼ੂਜ਼ ਆ ਉਹਦੇ ਲਾਗੇ, ਉਹ ਅੱਗੇ ਲੋਸਟ ਐਂਡ ਫਾਊਂਡ ਹੁਣ ਵੀ ਹੈਗਾ। ਹਾਂ, ਲੋਸਟ ਐਂਡ ਫਾਊਂਡ ਸਾਹਮਣੇ ਹੀ ਉੱਥੇ ਲਿਖਿਆ ਸਿੰਘ ਜੀ ਉਹ ਦਿਖਾ ਦਈਏ ਜੀ, ਲੋਸਟ ਐਂਡ ਫਾਊਂਡ, ਹਨਾ। ਸੋ ਜੇ ਕੋਈ ਗਵਾਚ ਗਿਆ ਜਾਂ ਕਿਸੇ ਨੂੰ ਕੋਈ ਥੋੜੀ ਬਹੁਤੀ ਮੈਡੀਕਲ ਦੀ ਕਿਸੇ ਤਰ੍ਹਾਂ ਦੀ ਵੀ ਹੈਲਪ ਦੀ ਜ਼ਰੂਰਤ ਆ, ਇੱਕ ਹੈਲਥ ਟੀਮ ਵਾਲੇ ਵੀ ਆਏ। ਬਿਲਕੁਲ, ਜਿਹੜੀ ਮੇਨ ਟੈਰੇਬਿਊਨਰ ਰੋਡ ਦੇ ਹਰਜੋਤ ਸਿੰਘ ਜੀ ਬਾਰ-ਬਾਰ ਉਹਨਾਂ ਨੇ 3 ਵੱਖ-ਵੱਖ ਜਿਹੜੇ ਕੈਂਪ ਲਾਉਣੇ ਆ, ਜਿਹਦੇ ਵਿੱਚ ਫਾਇਰ ਵਾਲੇ, ਸ਼ੈਰਿਫ ਵਾਲੇ, ਉਹ ਸਾਂਝੇ ਤੌਰ ਤੇ ਆ। ਜੇ ਕਿਸੇ ਨੂੰ ਨਹੀਂ ਪਤਾ ਲੱਗ ਰਿਹਾ ਤਾਂ ਉਹ ਉਹਨਾਂ ਦੇ ਨਾਲ ਕੰਟੈਕਟ ਜਿਹੜਾ ਉਹ ਕਰ ਸਕਦੇ ਆ। ਬਾਕੀ ਇੱਕ ਵਾਰੀ ਫੇਰ ਦੱਸ ਜਾਈਏ, ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਲਗਾਤਾਰ ਲਾਈਵ ਕਵਰੇਜ ਅੰਦਰੋਂ ਜਿਹੜੀ ਆ ਉਹ ਚੱਲ ਰਹੀ ਆ। ਅੱਜ ਜਿਹੜੇ ਅਖੰਡ ਪਾਠ ਸਾਹਿਬ ਦੀ ਜਿਹੜੀ ਲੜੀ ਦੇ ਲਾਸਟ ਜਿਹੜੇ ਪਾਠ ਆ, ਉਹਨਾਂ ਦੀ ਆਰੰਭਤਾ ਜਿਹੜੀ ਉਹ ਹੋਣੀ ਆ, ਤੇ ਜੋ ਕਿ ਐਤਵਾਰ ਨੂੰ ਸਵੇਰੇ ਤਕਰੀਬਨ 8-8:30 ਵਜੇ ਉਸ ਦੀ ਸੰਪੂਰਨਤਾ ਤੋਂ ਉਪਰੰਤ 9-9:30 ਵਜੇ ਉਹਨਾਂ ਨੇ ਕਿਹਾ ਵੀ ਚਾਲੇ ਜਿਹੜਾ ਨਗਰ ਕੀਰਤਨ ਨੂੰ ਉਹਨਾਂ ਨੇ ਇੱਥੋਂ ਪਾ ਦੇਣਾ ਹੈਗਾ ਆ। ਬਹੁਤ ਸਾਰੇ ਸਾਡੇ ਜਿਹੜੇ ਸਰੋਤੇ ਆ ਉਹ ਮੈਸੇਜ ਵੀ ਕਰ ਰਹੇ ਆ ਵੀ ਲਾਈਵ ਪ੍ਰੋਗਰਾਮ ਜਿਹੜਾ ਬਹੁਤ ਵਧੀਆ ਚੱਲ ਰਿਹਾ ਹੈ। ਧੰਨਵਾਦ। ਜਿਹੜੇ ਘਰਾਂ 'ਚ ਜਿਹੜੇ ਜਿਹਨੀ ਆਣਾ ਆ ਜਾਂ ਹਜੇ ਘਰਾਂ 'ਚ ਹੈਗੇ ਆ, ਜੀ। ਸੋ ਬਿਲਕੁਲ ਆਪਣੇ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਪੂਰੀ ਦੁਨੀਆ 'ਚ ਰਹਿੰਦੇ ਆ,
ਕਿਤੇ ਵੀ ਜਿਹੜੇ ਆ ਉਹ ਪੰਜਾਬੀ ਰੇਡੀਓ USA ਦੀ YouTube ਚੈਨਲ ਦੇ ਉੱਤੇ ਲਾਈਵ ਪ੍ਰੋਗਰਾਮ ਦੇਖ ਸਕਦੇ ਆ। ਨਾਲ ਦੀ ਨਾਲ ਜਿੰਨੇ ਸਾਡੇ 13 AM ਸਟੇਸ਼ਨਸ ਹੈਗੇ ਆ, ਬੇਕਰਸਫੀਲਡ ਤੋਂ ਲੈ ਕੇ ਯੂਬਾ ਸਿਟੀ ਤੱਕ, ਉਹਨਾਂ ਸਾਰਿਆਂ ਰੈਡਿੰਗ ਦੇ ਤੋਂ ਉੱਤੇ ਲੈ ਕੇ ਕਹਿ ਲਓ ਵੀ ਪੂਰਾ ਕਹਿ ਲਓ ਇਨਕਲੂਡਿੰਗ ਬੇ ਏਰੀਆ। ਆਓ ਆਪਾਂ ਬੂਥਵਾਲ ਨੂੰ ਫਿਰ ਜਿਹੜਾ ਉਹ ਚੱਲਦੇ ਆ ਤੇ ਤੁਹਾਨੂੰ ਜਿਹੜਾ ਉਹ ਦੱਸਦੇ ਜਾਂਦੇ ਆ। ਇੱਕ ਹਰਜੋਤ ਸਿੰਘ ਜੀ ਜਿਹੜੀ ਗੱਲ ਨਾ ਆਪਾਂ ਦੇਖੀ ਆ, ਜਦੋਂ ਆਪਾਂ ਕਰੋਨਾ ਦੀ ਗੱਲ ਤੁਸੀਂ ਕੀਤੀ ਸੀ ਵਿੱਚ ਜੀ, ਵੀ ਜਿਸ ਟਾਈਮ ਦੇ ਉੱਤੇ ਦੁਨੀਆ ਦੇ ਵਿੱਚ ਕਾਲ ਪੈ ਗਿਆ, ਜਿੱਥੇ ਨਹੀਂ ਸੀ ਪਤਾ ਲੱਗ ਰਿਹਾ ਵੀ ਹੁਣ ਆਪਾਂ ਕਰਨਾ ਕੀ ਆ, ਹੋਣਾ ਕੀ ਆ, ਉੱਥੇ ਜਿਹੜੀ ਸਿੱਖ ਕੌਮ ਆ ਉੱਥੇ ਉਹਨਾਂ ਨੇ ਹਰ ਤਰ੍ਹਾਂ ਦੇ ਲੰਗਰ ਜਿਹੜੇ ਉਹ ਲਾਏ। ਬਿਲਕੁਲ ਸਿੱਖ ਕੌਮ ਦੀ ਇਹ ਚੜ੍ਹਦੀ ਕਲਾ ਦਾ ਇਹ ਪ੍ਰਤੀਕ ਆ ਤੇ ਇਹ ਆਪਾਂ ਚਾਹੁੰਦੇ ਆ ਵੀ ਇਸੇ ਤਰੀਕੇ ਦੇ ਨਾਲ ਸੇਵਾ ਭਾਵਨਾ ਦੇ ਨਾਲ ਦੇਖੋ, ਨੌਜਵਾਨ ਖੂਨ ਗਰਮ ਹੁੰਦਾ, ਹੋ ਸਕਦਾ ਕਿਸੇ ਦੀ ਇੱਕ ਦੂਜੇ ਨਾਲ ਲਾਗ ਡਾਟ ਵੀ ਹੋਵੇ, ਉਹ ਅੰਡਰਸਟੈਂਡ ਬੰਦਾ ਕਰਦਾ ਆ, ਪਰ ਇਹ ਵੀ ਲੜਨਾ ਨਹੀਂ। ਬਿਲਕੁਲ ਕੋਈ ਵੀ ਇਦਾਂ ਦੀ ਚੀਜ਼ ਨਾ ਕਰੋ ਜਿਹਦੇ ਨਾਲ ਤੁਹਾਡੀ ਤੇ ਪੂਰੀ ਕੌਮ ਦੀ ਬਦਨਾਮੀ ਹੋਵੇ। ਕਿਉਂਕਿ ਜਿਹੜੀ ਉੱਥੇ ਦੀ ਸਰਕਾਰ ਆ ਇੰਡੀਆ ਦੀ, ਤੁਸੀਂ ਦੇਖਿਆ ਹੀ ਆ ਵੀ ਮਾੜਾ ਜਿਹਾ ਵੀ ਜਿਹੜਾ ਇਸ਼ੂ ਹੁੰਦਾ ਆ ਕਿਦਾਂ ਉਹਨੂੰ ਇਦਾਂ ਚੱਕ ਕੇ ਉਹਨੂੰ ਖਾਲਿਸਤਾਨ ਦੇ ਨਾਲ ਜੋੜ ਕੇ ਉਹਨੂੰ ਇੰਨਾ ਜਿਹੜਾ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਦੇਖੋ ਜੀ ਇਹ ਇਦਾਂ ਕਰਦੇ ਆ ਵੀ ਜੇ ਇਹ ਇਦਾਂ ਲੜਦੇ ਆ ਵੀ ਜੇ ਕਿਤੇ ਰੱਬ ਨਾ ਕਰੇ ਇਹਨਾਂ ਕੋਲ ਰਾਜ ਆ ਗਿਆ ਤਾਂ ਕੀ ਕਰੂਗੇ। ਸੋ ਆਪਾਂ ਜਿਹੜਾ ਕਿਸੇ ਨੂੰ ਮੌਕਾ ਨਹੀਂ ਦੇਣਾ ਵੀ ਇਦਾਂ ਦਾ ਜਿਹੜਾ ਸੇਵਾ ਕਰੋ, ਵੱਧ ਤੋਂ ਵੱਧ ਸੇਵਾ ਕਰੋ। ਇਹ ਸੰਗਤਾਂ ਦਾ ਇਕੱਠ ਭਾਗਾਂ ਦੇ ਨਾਲ ਮਿਲਦਾ ਆ, ਪਤਾ ਨਹੀਂ ਕਿੱਦਾਂ ਦੀਆਂ ਰੂਹਾਂ ਇੱਥੇ ਆਈਆਂ ਹੁੰਦੀਆਂ ਸੇਵਾ ਵਾਲੀਆਂ। ਸੋ ਦਰਸ਼ਨ ਕਰੋ ਪਿਆਰ ਦੇ ਨਾਲ, ਇਤਫਾਕ ਦੇ ਨਾਲ ਜਿਹੜਾ ਉਹ ਮਿਲੋ। ਹਰ ਇੱਕ ਸਿੱਖ, ਨੋ ਮੈਟਰ ਤੁਸੀਂ ਬਾਲ ਰੱਖੇ ਆ ਨਹੀਂ ਰੱਖੇ, ਹਾਂਜੀ ਬਿਲਕੁਲ, ਕੱਲਾ ਅੰਬੈਸਡਰ ਆ ਸਿੱਖੀ ਦਾ। ਬਿਲਕੁਲ। ਸੋ ਕਿਤੇ ਵੀ ਕਿਸੇ ਨੂੰ ਹੈਲਪ ਦੀ ਜ਼ਰੂਰਤ ਆ, ਨਾਲ ਦੀ ਨਾਲ ਹੈਲਪ ਕਰੋ। ਕਿਸੇ ਦੀ ਪ੍ਰੋਬਲਮ ਲੱਗਦੀ ਆ ਉੱਥੇ ਹੈਲਪ ਕਰੋ। ਆਪਾਂ ਸਾਰਿਆਂ ਨੇ ਜਿਹੜਾ ਰੋਲ ਮਾਡਲ ਬਣਨਾ ਹੈ ਤਾਂ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਇਹ ਮੈਸੇਜ ਆ ਵਧੀਆ ਜਾ ਸਕੇ। ਨਹੀਂ ਤਾਂ ਤੁਹਾਡੀ ਜਿਹੜੀ ਸਿੱਖਾਂ ਦੀ ਦੁਸ਼ਮਣੀ ਆ, ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਜ਼ਿਆਦਾ ਜਿਹੜੀ ਵਧੀ ਹੋਈ ਹੈਗੀ ਆ। ਭਾਈ ਨਿੱਜਰ ਦੇ ਕਤਲ ਤੋਂ ਬਾਅਦ ਆਪਾਂ ਦੇਖਿਆ ਹੀ ਉਹਨਾਂ ਦੀ ਕਿਸ ਤਰੀਕੇ ਦੇ ਨਾਲ ਹੋਰ ਪ੍ਰੋਪਾਗੈਂਡਾ ਜਿਹੜੇ ਉਹ ਚਲਾਏ ਜੀ, ਉਹ ਕਿਸ ਤਰੀਕੇ ਦੇ ਨਾਲ ਪਹਿਲੋਂ ਭਾਈ ਖੰਡਾ ਦਾ ਜਿਹੜਾ ਕਤਲ ਆ, ਪੰਜਵੜ ਦਾ ਜਿਹੜਾ ਕਤਲ ਆ, ਉਹ ਸਾਰੇ ਜਿਹੜੇ ਕਤਲਾਂ ਤੋਂ ਬਾਅਦ ਫਿਰ ਦੇਖੋ ਅਮਰੀਕਾ ਵਾਸਤੇ ਕਈ ਸਿੱਖਾਂ ਨੂੰ ਜਿਹੜੀਆਂ ਧਮਕੀਆਂ ਜਿਹੜੀਆਂ, ਚਲੋ ਡਰਦੇ ਨਹੀਂ, ਪਰ ਇਹ ਆ ਵੀ ਇਹ ਤੁਹਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨਗੇ। ਅਲਰਟ ਰਹਿਣਾ, ਸੀ ਸਮਥਿੰਗ ਸੇ ਸਮਥਿੰਗ। ਕੱਲ ਵੀ ਜਿਹੜਾ ਦੱਸਿਆ ਜਾ ਰਿਹਾ ਸੀ ਵੀ ਤੁਹਾਨੂੰ ਕੋਈ ਕਿਸੇ ਚੀਜ਼ ਤੇ ਸ਼ੱਕੀ ਲੱਗਦੀ ਆ, ਤੁਰੰਤ ਜਿਹੜੇ ਅਧਿਕਾਰੀ ਆ ਜਾਂ ਤੁਹਾਡੇ ਲਾਗੇ ਕੋਈ ਪੁਲਿਸ ਵਾਲਾ ਆ, ਵਰਦੀ ਵਾਲਾ ਆ, ਉਹ ਵਾ, ਚਾਹੇ ਉਹ ਫਾਇਰ ਦੇ ਨਾਲ ਸੰਬੰਧਿਤ ਆ ਚਾਹੇ ਕਿਸੇ ਦੇ ਨਾਲ ਆ, ਉਹ ਤੁਰੰਤ ਜਿਹੜਾ ਉਹ ਦੱਸਿਆ ਜਾਵੇ। ਠੀਕ ਹੈ, ਫੋਟੋ ਔਰ ਵੀਡੀਓ ਓਨਲੀ ਇਫ ਯੂ ਆਰ ਸੇਫ ਜਿਹੜੀ ਆ ਉਹ ਜਿਹੜੀ ਹੋ ਜਾਂਦੀ। ਇਹ ਨਹੀਂ ਆ ਵੀ ਸਿਰਫ ਬੇਇੱਜ਼ਤੀ ਕਰਨ ਦੇ ਲਈ ਤੁਸੀਂ ਇਹ ਚੀਜ਼ਾਂ ਕਰਨੀਆਂ ਆ। ਸੰਗਤ ਸੇਵਾ ਇਸ ਭਾਵਨਾ ਦੇ ਨਾਲ ਜਿਹੜਾ ਉਹ ਆਪਾਂ ਜਿਹੜਾ ਉਹ ਚੱਲਣਾ ਆ। ਸਫਾਈ ਦਾ ਬੜਾ ਧਿਆਨ ਰੱਖੋ। ਬਾਕੀ ਜਿਹੜੇ ਲੰਗਰ ਆ ਬੇਅਤਾ ਆ, ਇੰਨੀ ਵੱਡੀ ਗਿਣਤੀ 'ਚ ਤਰ੍ਹਾਂ ਦੇ ਲੰਗਰ ਆ, ਆਪਾਂ ਉਹਨਾਂ ਕੇ ਲਈਏ ਜਿੰਨਾ ਜਿਹੜਾ ਵੇਸਟ ਨਾ ਕਰਨਾ ਪਵੇ। ਸੋ ਮਸੂਦ ਮਲੀ ਜੀ ਵੀ ਦੂਰੋਂ ਆਬਜ਼ਰਵ ਕਰ ਰਹੇ ਆ ਅਪਡੇਟ ਅਮਰੀਕਾ ਦੇ ਵਿੱਚ, ਉਹਨਾਂ ਨੂੰ ਵੀ ਆਪਾਂ ਸ਼ਾਮਲ ਕਰਦੇ ਆ। ਸਾਡਾ ਬੂਥ ਆ ਬਿਲਕੁਲ ਥਾਂ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਇਸ ਵਾਰ ਵੀ, ਪਿਛਲੀ ਵਾਰੀ ਵੀ ਦੇਖਿਆ, ਇਸ ਵਾਰੀ ਵੀ ਦੇਖ ਰਹੇ ਆ, ਫਾਇਰ ਵਾਲੇ ਜਿਹੜੇ ਉਹਨਾਂ ਨੇ ਲਾਏ ਆ। ਮਸੂਦ ਮਲੀ ਜੀ ਆਇਆਂ ਨੂੰ ਅਪਡੇਟ ਅਮਰੀਕਾ 'ਚ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਰਾਜ ਜੀ। ਔਰ ਅਪਡੇਟ ਅਮਰੀਕਾ 'ਚ ਰਾਜ ਹੋਣੇ ਹਰਜੋਤ ਸਿੰਘ ਖਾਲਸਾ ਜੀ ਨੇ ਜਿਹੜੇ ਉਹ ਤੁਹਾਨੂੰ ਅਪਡੇਟ ਕਰ ਰਹੇ ਸਨ ਜੀ। ਇਸ ਵੇਲੇ ਵੀ ਅਸੀਂ ਗੁਰਦੁਆਰਾ ਟੈਰਾਬਿਊਨਾ ਯੂਬਾ ਸਿਟੀ ਦੇ ਵਿੱਚ ਮੌਜੂਦ ਆ ਔਰ ਸਾਰੇ ਜਿਹੜੇ ਸਮਾਗਮ ਨੇ ਉਹ ਕਿੱਥੇ ਕੀ ਉਪਰਾਲੇ ਨੇ, ਕਿੱਥੇ ਕਿਹੜੀ ਸ਼ੈ ਦੇ ਸਟਾਲ ਨੇ ਉਹ। ਔਰ ਸਭ ਤੋਂ ਵਧੀਆ ਗੱਲ ਜਿਹੜੀ ਲੱਗੀ ਕਿ ਉਹ ਇਨਫੋਰਮੇਸ਼ਨ ਅਸੀਂ ਤੁਹਾਨੂੰ ਦਿੱਤੀ। ਕੱਲ ਜਿਹੜੇ ਬੱਚੇ ਰੋਂਦੇ ਹੋਏ ਆ ਸਾਡੇ ਕੋਲ ਸਟਾਲ ਤੱਕ ਆਏ, ਕੁਝ ਵਾਲਦੈਨ ਨੇ ਜਿਹੜੇ ਉਹ ਆਏ ਐਲਾਨ ਕਰਾਉਣ ਵੱਲੋਂ। ਉਸ ਟਾਈਮ ਰੇਡੀਓ ਬੂਥ ਦੇ ਉੱਤੇ ਤੇ ਮਾਫੀ ਦੇ ਨਾਲ ਕੋਈ ਸਪੀਕਰ ਜਾਂ ਸਾਊਂਡ ਸਿਸਟਮ ਨਹੀਂ ਹੁੰਦਾ ਕਿ ਜਿਹਦੇ ਉੱਤੇ ਐਲਾਨ ਹੋ ਜਾਏ, ਲੇਕਿਨ ਇਹ ਪਰਚੀ ਲੈ ਕੇ ਜਦੋਂ ਬਾਲ ਦੀ ਜੇਬ ਦੇ ਵਿੱਚ ਪਾਈ ਹੋਏਗੀ ਤੇ ਉਹ ਡੈਫੀਨਿਟਲੀ ਕੋਈ ਨਾ ਕੋਈ ਸਹੂਲਤ, ਕੋਈ ਨਾ ਕੋਈ ਫਾਇਦਾ ਹੋ ਜਾਊਗਾ, ਜਿਹੜੀ ਉਹ ਫਾਇਦਾ ਹੋ ਜਾਏਗਾ। ਸਾਡੇ ਬੂਥ ਦੇ ਉਹ ਮੇਰਾ ਖਿਆਲ ਹੈ ਕਿ ਸਾਹਮਣੇ ਵਾਲੇ ਬੂਥ ਦਾ ਭਲੇਖਾ ਵੀ ਕੱਲ ਪੈਂਦਾ ਰਿਹਾ ਜੋੜੇ ਘਰ ਦੇ ਨਾਲ, ਤੇ ਉਹ ਇਸ ਕਰਕੇ ਪੰਜਾਬੀ ਰੇਡੀਓ ਨਹੀਂ, ਕੋਈ ਨਹੀਂ, ਆਪਾਂ ਅਨਾਉਂਸ ਵੀ ਕਰਦੇ ਰਵਾਂਗੇ, ਆਪਾਂ ਰੇਡੀਓ ਤੇ ਵੀ ਅਨਾਉਂਸ ਕਰ ਦਾਂਗੇ। ਆਪਾਂ ਪ੍ਰਬੰਧਕਾਂ ਦੇ ਨਾਲ ਜਿਹੜੀ ਉਹ ਤੁਹਾਡੀ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਅੰਦਰੋਂ ਸਟੇਜ ਤੋਂ ਜਿਹੜੀ ਉਹ ਚੀਜ਼ ਅਨਾਉਂਸ ਹੋ ਸਕੇ। ਸੋ ਸਾਰਾ ਕੁਝ ਜਿਹੜਾ ਉਹ ਚੱਲੇਗਾ, ਪਰ ਆਸਾਨੀ ਔਰ ਬਿਹਤਰ ਇਹ ਹੈ ਕਿ ਤੁਸੀਂ ਆਪ ਕੋਈ ਥੋੜਾ ਜਿਹਾ ਉਪਰਾਲਾ ਕਰਕੇ ਔਰ ਬੱਚੇ ਨੇ ਜਿਹੜੇ ਉਹਨਾਂ ਦਾ ਖਾਸ ਖਿਆਲ ਕਰਦੇ ਰਹੋ, ਖੇਡਣ ਲਈ ਉਹਨਾਂ ਨੂੰ ਖੁੱਲਿਆ ਨਾ ਛੱਡੋ ਜੀ ਰਾਜੀ। ਸੋ ਗੱਲਾਂ ਬਾਤਾਂ ਨੂੰ ਇੱਥੇ ਸਮਾਪਤੀ ਕਰਦੇ ਆ। ਆਪਾਂ ਬੈਕ ਟੂ ਸਟੂਡੀਓ ਹੁਣ ਜਾਵਾਂਗੇ ਜਿੱਥੇ ਪ੍ਰਵੀਨ ਸ਼ਰਮਾ ਜੀ ਇੰਤਜ਼ਾਰ ਕਰ ਰਹੇ ਆ। ਉਹ ਅੱਗੇ ਦਾ ਜਿਹੜਾ ਪ੍ਰੋਗਰਾਮ ਆ ਉਹ ਤੁਹਾਨੂੰ ਅੱਗੇ ਪੇਸ਼ ਜਿਹੜਾ ਉਹ ਕਰਨਗੇ। ਜੇ ਉਸ ਦਰਮਿਆਨ ਸਾਡੇ ਨਾਲ ਕੋਈ ਪ੍ਰਬੰਧਕ ਜਿਹੜੇ ਉਹ ਜੁੜਦੇ ਨੇ ਜਾਂ ਹੋਰ ਕੋਈ ਜੁੜਦੇ ਆ, ਆਪਾਂ ਉਹਨਾਂ ਦੇ ਨਾਲ ਤੋਂ ਤੁਹਾਡਾ ਜਿਹੜਾ ਉਹ ਰਾਬਤਾ ਆ ਉਹ ਕਰਵਾਵਾਂਗੇ। ਹੁਣ ਆਪਾਂ ਇੱਥੋਂ ਹਾਲ ਦੀ ਘੜੀ ਯੂਬਾ ਸਿਟੀ ਸਟੂਡੀਓ ਲਾਈਵ ਔਨ ਲੋਕੇਸ਼ਨ ਗੁਰਦੁਆਰਾ ਸਾਹਿਬ ਟੈਰਾਬਿਊਨਾ ਤੋਂ ਇੱਥੋਂ ਆਪਾਂ ਜਿਹੜਾ USA ਦੇ ਬੂਥ ਤੋਂ ਜਿਹੜਾ ਉਹ ਸਾਈਨ ਆਊਟ ਕਰਨ ਜਾ ਰਹੇ ਆ। ਇੱਕ ਸੱਚ ਹੋਰ ਮੈਨੂੰ ਚੀਜ਼ ਯਾਦ ਆ ਗਈ, ਸੌਰੀ, ਸਾਈਨ ਆਊਟ ਤੋਂ ਬਾਅਦ ਜਿਹੜੇ ਸਾਡੇ ਵੀਰ ਖਾਸ ਕਰਕੇ ਸੇਵਾ ਕਰਦੇ ਕਲੀਨ ਅਪ ਦੀ, ਉਹਨਾਂ ਦੇ ਵੱਲੋਂ ਇੱਕ ਅਪੀਲ ਸੀਗੀ, ਇੱਕ ਬੈਗ ਜਿਹਨੂੰ ਕਹਿੰਦੇ ਆ ਬੈਗ, ਜਿਹੜਾ ਪੋਲੀਥੀਨ ਬੈਗ ਉਹ ਨਾਲ ਲੈ ਆਓ। ਤੁਹਾਨੂੰ ਜੇ ਲੱਗਦਾ ਨਾ ਵੀ ਉਹ ਦੂਰ ਬੜੀ ਆ ਟਰੈਸ਼ ਕੈਨ,
ਵੀ ਮੇਰੇ ਤੋਂ ਸੁੱਟਿਆ ਨਹੀਂ ਜਾਣਾ ਉੱਥੇ ਜਾ ਕੇ, ਜੋ ਕਿ ਗਲਤ ਆ। ਚਲੋ ਹੈ ਤਾਂ ਨਹੀਂ, ਇਦਾਂ ਹੁੰਦਾ ਨਹੀਂ। ਸੋ ਟਰੈਸ਼ ਬੈਗ, ਇੱਕ ਬੈਗ ਜਾਂ ਟਰੈਸ਼ ਬੈਗ ਨਾਲ ਲੈ ਕੇ ਆਓ, ਜਿੰਨਾ ਖਾਧਾ ਉਹਦੇ ਵਿੱਚ ਰੱਖ ਕੇ ਤੋਂ ਬਾਅਦ ਜਾਂਦੇ ਜਾਂਦੇ ਜਿਹੜਾ ਉਹ ਸੁੱਟ ਗਏ। ਬਿਲਕੁਲ। ਸੋ ਇਹ ਚੀਜ਼ਾਂ ਜਿਹੜੀਆਂ ਉਹ ਤੁਸੀਂ ਜ਼ਰੂਰ ਕਰ ਸਕਦੇ ਜੀ। ਬਿਲਕੁਲ, ਇਹਨਾਂ ਦੇ ਉੱਤੇ ਅਸੀਂ ਅਮਲ ਵੀ ਰੱਖਣਾ ਹੈ। ਗੁਰਦੁਆਰਾ ਸਾਹਿਬ ਦਾ ਅਦਬ ਹੈ ਜਿਹੜਾ, ਉਹਦੇ ਵਾਸਤੇ ਵੀ ਇਹ ਜ਼ਰੂਰੀ ਹੈ, ਔਰ ਇੱਕ ਜ਼ਿੰਮੇਦਾਰ ਹੋਣ ਦੇ ਨਾਤੇ ਇਹ ਸਾਡੇ ਤੇ ਫਰਜ਼ ਵੀ ਹੈ ਕਿ ਇੱਕ ਸੋਹਣੇ ਸੁਲੱਖਣੇ ਸਿਟੀਜ਼ਨ ਦੇ ਤੌਰ ਤੇ, ਮਨੁੱਖ ਦੇ ਤੌਰ ਤੇ ਅਸੀਂ ਜਿੱਥੇ ਗੁਰੂ ਘਰ ਆਨੇ ਆ, ਮੱਥਾ ਟੇਕਨੇ ਆ, ਉੱਥੇ ਇਹਨਾਂ ਸਾਰੀਆਂ ਇਸ਼ਾਵਾਂ ਦਾ ਅਦਬ ਆ ਜਿਹੜਾ ਉਹ ਵੀ ਆਪਣੇ ਉੱਤੇ ਲਾਗੂ ਜ਼ਰੂਰ ਕਰੀਏ। ਸੋ ਪੰਜਾਬੀ ਰੇਡੀਓ USA ਹਾਲ ਦੀ ਘੜੀ ਤੇ ਇਹੋ ਹੀ ਜੀ, ਪਰ ਨਾਲ ਜੋ ਅਪਡੇਟ ਆਉਂਦੀ ਜਾਏਗੀ ਉਹ ਤੁਹਾਡੇ ਵਾਸਤੇ ਇੱਥੋਂ ਪਹੁੰਚਦੀ ਕਰਦਾ ਰਹੇਗਾ, ਤੁਹਾਡੇ ਤੱਕ ਅਪੜਾਉਂਦਾ ਰਹੇਗਾ। ਤੇ ਮੇਰਾ ਖਿਆਲ ਹੈ ਰਾਜ ਜੀ ਨੂੰ ਮੈਂ ਸਾਈਨ ਆਊਟ ਨਾ ਹੀ ਹਜੇ ਕਰਨ ਦਵਾਂ, ਬਹੁਤ ਕੁਝ ਹੈ ਜਿਹੜਾ ਦੇਖਣ ਵਾਲਾ ਹੈ। ਤੁਸੀਂ ਕਿਉਂ ਨਸਣ ਡੇ ਜੀ? ਨਹੀਂ, ਮੈਂ ਨਸ ਨਹੀਂ ਸੀ ਰਿਹਾ, ਉਹ ਹਜੇ ਤੁਰ ਰਹੇ ਨੇ। ਹਾਂਜੀ, ਹਜੇ ਤੁਰ ਰਹੇ ਆ, ਨਸੀ ਤੁਸੀਂ ਜਾ ਰਹੇ ਆ, ਆਪਾਂ ਨਾਲ ਤੁਹਾਡੇ ਆ। ਤੇ ਥੋੜਾ ਤੁਹਾਨੂੰ ਅਸੀਂ ਦਿਖਾਈਏ ਵੀ ਜਿਹੜਾ ਲੋਸਟ ਐਂਡ ਫਾਊਂਡ ਦਾ ਤੇ ਜਿਹੜਾ ਜੋੜੇ ਘਰ ਐਗਜ਼ੈਕਟਲੀ ਇਹ ਜ਼ਿਆਦਾ ਇਹ ਸੇਵਾਦਾਰ ਇਹ ਬੜੀ ਅਹਿਮ ਸੇਵਾ ਆ, ਜਿਹੜੀ ਬਹੁਤ ਔਖੀ ਆ। ਜੋੜਿਆਂ ਦੀ ਸੇਵਾ ਬੜੀ ਉੱਤਮ ਸੇਵਾ ਮੰਨੀ ਗਈ ਆ। ਐਗਜ਼ੈਕਟਲੀ ਕਿਸੇ ਦੀ ਧੂੜ ਮਿੱਟੀ ਜਿਹੜੀ ਆ ਉਹ ਮਿਲਣੀ ਨਾ, ਉਹ ਬਹੁਤ ਆ। ਤੇ ਆਓ ਆਪਾਂ ਉਹਨਾਂ ਸੇਵਾਦਾਰਾਂ ਦੇ ਨਾਲ ਗੱਲਬਾਤ ਕਰਦੇ ਆ। ਸੋ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ੍ਰੀ ਅਕਾਲ ਜੀ। ਸੋ ਪ੍ਰਬੰਧ ਪੂਰੇ ਆ, ਤਿਆਰੀ ਆ, ਠੀਕ ਹੈ ਮਹਾਰਾਜ, ਸਾਰਾ ਕੁਝ। ਕੀ ਸੰਗਤਾਂ ਨੂੰ ਬੇਨਤੀ ਅਪੀਲ? ਬੇਨਤੀ ਇਹ ਹੈ ਮਹਾਰਾਜ, ਹਮ ਆ ਕੇ ਆਓ, ਸੇਵਾ ਕਰੋ, ਆ ਕੇ ਇੱਥੇ ਜਿੰਨੀ ਹੁੰਦੀ ਹੈ। ਨਾਲ ਆਪਣਾ ਇੱਕ ਬੈਗ ਲੈ ਕੇ ਆਓ ਜਰੂਰ, ਦੂਸਰੀ ਬੈਗ ਜਿਹੜਾ ਹੈਗਾ ਆ, ਤੇ ਉਹਦੇ ਵਿੱਚ ਆਪਣਾ ਗਾਰੋਜ ਆਪਣਾ ਹੀ ਪਾ ਲਓ। ਜੇ ਹੋਰ ਨਹੀਂ ਸੇ ਨਾਲ ਲੈ ਜਾਓ, ਜਾਂਦੇ ਵੱਡੇ ਚ ਸਿੱਟ ਜਾਓ, ਜਾਂ ਵੱਡੇ ਸਿੱਟ ਜਾਓ। ਜੇ ਨਹੀਂ ਹੈਗਾ ਤੇ ਆਪਣਾ ਨਾਲ ਲੈ ਜਾਓ। ਜਿਹੜਾ ਕਲੀਨ ਅਪ ਦਾ ਜ਼ਿਆਦਾ ਖਿਆਲ ਰੱਖੋ, ਮੇਨ ਇਹ ਗੱਲ ਹੈਗੀ। ਤੇ ਬਾਕੀ ਕਮਿਊਨਿਟੀਆਂ ਵੀ ਯਾਦ ਰੱਖਣ ਵੀ ਹਾਂ ਵੀ ਕਲੀਨ ਅਪ ਹੈ, ਡਿਸਪਲਿਨ ਚ ਚੱਲਣ ਵਾਲੇ ਬੰਦੇ। ਮੋਸਟਲੀ ਗੋਰੇ ਕੰਪਲੇਂਟ ਇਹੀ ਕਰਦੇ ਆ ਇੱਥੇ ਕਿ ਕਲੀਨ ਅਪ ਨਹੀਂ ਹੁੰਦਾ। ਇਸ ਕਰਕੇ ਆਪਣਾ ਖਿਆਲ ਆਪ ਰੱਖੋ ਸਭ ਤੋਂ। ਬਹੁਤ ਵਧੀਆ ਆ। ਸੋ ਕੱਲ ਦੇ ਤੁਸੀਂ ਪਰਸੋਂ ਦੇ ਜਿਹੜੇ ਉਹ ਆਏ ਹੋਏ ਆ, ਸੋ ਕੱਲ ਵੀ ਸੰਗਤਾਂ ਦਾ ਇਕੱਠ ਬਹੁਤ ਸੀਗਾ, ਬਾਕੀ ਪਹਿਲੋਂ ਦੇ ਦਿਨਾਂ ਦੇ ਜਿਹੜੇ ਉਹ ਮੁਕਾਬਲੇ। ਸੋ ਕਿੱਦਾਂ ਦੀਆਂ ਆਸਾਂ ਉਮੀਦਾਂ ਇਸ ਵਾਰ ਲੱਗਦਾ ਰਿਕਾਰਡ ਤੋੜ ਇਕੱਠ ਹੋਊਗਾ? ਯਾਰ ਐਤਕੀ ਜ਼ਿਆਦਾ ਹੋਊਗਾ, ਰੱਬ ਖੈਰ ਰੱਖੇ, ਬਹੁਤ ਜ਼ਿਆਦਾ ਹੋਊਗਾ। ਕੋਈ ਆਲਮੋਸਟ ਮੰਡੇ ਤੋਂ ਹੀ ਜ਼ਿਆਦਾ ਚੱਲ ਰਿਹਾ। ਕੋਈ ਮੋਸਟ ਅੱਗੇ ਵੈਂਸਡੇ ਤੋਂ ਸਟਾਰਟ ਹੁੰਦੀ ਸੀ ਸੰਗਤ ਜ਼ਿਆਦਾ, ਤੇ ਐਤਕੀ ਮੰਡੇ ਤੋਂ ਸ਼ੁਰੂ। ਜਦੋਂ ਅੰਦਰ ਵੀ ਜਾਂਦੇ ਨੇ ਮੱਥਾ ਟੇਕਣ ਦੇ ਲਈ, ਜਦੋਂ ਜਾ ਰਹੇ ਹੁੰਦੇ ਆ, ਜਾਂ ਕੀ ਤੁਸੀਂ ਕਿਸੇ ਨੂੰ ਅਪੀਲ ਬੇਨਤੀ ਕਰਨਾ ਚਾਹੁੰਦੇ ਆ ਵੀ ਭਾਈ ਸੇਵਾਦਾਰਾਂ ਦੀ ਜ਼ਰੂਰ ਸੁਣਿਆ ਕਰੋ, ਉਹ ਤੁਹਾਡੇ ਹੈਲਪ ਦੇ ਲਈ ਆਏ ਹੋਏ? ਇਹ ਬੇਨਤੀ ਸਾਰਿਆਂ ਨੂੰ ਇਹ ਹੈ, ਜੇ ਕੋਈ ਹੈਂਡੀਕੈਪਡ ਬੰਦਾ ਹੈਗਾ ਜਾਂ ਕੋਈ ਹੈਗਾ, ਇੱਥੇ ਆ ਕੇ ਜੋੜਾ ਘਰ ਚ ਮਿਲੇ, ਜਾਂ ਤੁਹਾਡੇ ਬੂਥ ਤੇ ਆ ਕੇ ਮਿਲੇ। ਸਾਡੇ ਕੋਲ ਵੀਲ ਚੇਅਰਾਂ ਹੈਗੀਆਂ, ਉਹਨਾਂ ਦੇ ਉੱਤੇ ਅਸੀਂ ਅੰਦਰ ਲੈ ਕੇ ਉਹਨਾਂ ਨੂੰ ਜਾਵਾਂਗੇ। ਤੇ ਬਾਕੀ ਹੈਗਾ ਲਾਈਨ ਦੇ ਵਿੱਚ ਜਾਓ, ਆਲਮੋਸਟ 10 ਤੋਂ 15 ਮਿੰਟ ਦੇ ਵਿੱਚ ਮੱਥਾ ਟੇਕ ਹੋ ਜਾਂਦਾ। ਬਿਲਕੁਲ। ਸੋ ਗਠੜੀ ਘਰ, ਸਟਰੋਲਰ ਵਗੈਰਾ ਉਹ ਵੀ ਇੱਥੇ ਨਾਲ? ਉਹ ਵੀ ਇੱਥੇ ਹੈ, ਗਠੜੀ ਘਰ, ਸਟਰੋਲਰ ਘਰ, ਤੇ ਬੇਬੀਆਂ ਦੇ ਲਈ ਡਾਇਪਰ ਸਟੇਸ਼ਨ ਵੀ। ਬਿਲਕੁਲ, ਬਹੁਤ ਵਧੀਆ। ਕਿਸੇ ਨੇ ਫੀਡ ਕਰਨਾ ਹੈ ਬੇਬੀ ਨੂੰ, ਉਹ ਵੀ ਹੋਊਗਾ। ਥੈਂਕ ਯੂ ਜੀ, ਬਹੁਤ ਮਿਹਰਬਾਨੀ, ਬਹੁਤ ਇਦਾਂ ਹੀ ਸੇਵਾ ਲਗਾਤਾਰ ਕਰਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅੱਛਾ ਰਾਜੀ, ਹੁਣ ਅਸੀਂ ਆਪਣੇ ਬੂਥ ਵੱਲ ਵਾਪਸ ਚੱਲਣਾ ਹੈ, ਜਿੱਥੇ ਸਾਡੇ ਜਿਹੜੇ ਪ੍ਰਬੰਧਕ ਨੇ ਉਹ ਪਹੁੰਚ ਚੁੱਕੇ ਨੇ ਔਰ ਆ ਚੁੱਕੇ ਨੇ, ਔਰ ਅਸੀਂ ਆਪਣੇ ਬੂਥ ਵੱਲ ਹੁਣ ਫਟਾਫਟ ਪਹੁੰਚਣਾ ਆ। ਇੱਕ ਤੇ ਇਹ ਹੈ ਕਿ ਅਸੀਂ ਅੱਡੋ ਅੱਡ ਸੇਵਾਦਾਰ ਨੇ ਜਿਹੜੇ, ਉਹਨਾਂ ਨਾਲ ਵੀ ਗੱਲਬਾਤ ਹੈ ਜਿਹੜੀ ਉਹ ਤੁਹਾਡੇ ਤੱਕ ਪਹੁੰਚਦੀ ਕਰ ਰਹੇ ਹਾਂ। ਦੂਜਾ ਇਹ ਕਿ ਪੰਜਾਬੀ ਰੇਡੀਓ USA ਦਾ ਇਹ ਜਿਹੜਾ ਬੂਥ ਹੈ, ਇੱਥੇ ਲਾਜ਼ਮੀ ਪਹੁੰਚੋ, ਹਮਾਮ ਆ ਕੇ ਪਹੁੰਚੋ। ਬਲਕਿ ਜਦੋਂ ਵੀ ਤੁਸੀਂ ਮੇਨ ਗੇਟ ਤੋਂ ਐਂਟਰ ਹੋਣਾ ਆ, ਤੇ ਉਦੋਂ ਇਹੀ ਮਾਮਲੇ ਬਣਨੇ ਆ ਕਿ ਤੁਸੀਂ ਇਧਰੋਂ ਦੀ ਹੋ ਕੇ ਜਾਣਾ ਹੈ। ਤੇ ਇਸ ਵੇਲੇ ਅਸੀਂ ਫਿਰ ਇੱਕ ਵਾਰ ਮੈਂ ਬੇਨਤੀ ਇਧਰਲੇ ਪਾਸੇ ਆ ਜਾਓ ਪਿੱਛੇ ਜੀ, ਕਿ ਉਹ ਸਾਡੇ ਜਿਹੜੇ ਸਤਿਕਾਰਯੋਗ ਪ੍ਰਬੰਧਕ ਨੇ, ਜਿਹੜੇ ਸੇਵਾਦਾਰ ਨੇ, ਜਿਨ੍ਹਾਂ ਨੂੰ ਰੱਬ ਨੇ ਜ਼ਿੰਮੇਵਾਰੀਆਂ ਦਿੱਤੀਆਂ, ਉਹਨਾਂ ਨਾਲ ਗੱਲਬਾਤ ਤੁਹਾਡੇ ਤੱਕ ਪਹੁੰਚਦੀ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸਾਂ ਆਪ ਨੂੰ ਪਤਾ ਹੀ ਹੈ ਕਿ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗਤ ਜੀ ਨੂੰ ਸਮਰਪਿਤ 44ਵਾਂ ਮਹਾਨਗਰ ਕੀਰਤਨ ਐਤਵਾਰ ਨੂੰ ਬੜੀ ਧੂਮਧਾਮ ਨਾਲ ਹੋਣ ਜਾ ਰਿਹਾ। ਸੰਗਤਾਂ ਨੂੰ ਇਹੀ ਅਪੀਲ ਹੈ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਵੱਧ ਚੜ ਕੇ ਆਪਣੇ ਪਰਿਵਾਰਾਂ ਸਮੇਤ ਇੱਥੇ ਪਹੁੰਚੋ। ਜਿਸ ਤਰ੍ਹਾਂ ਪਤਾ ਹੀ ਆਪ ਜੀ ਨੂੰ ਅੱਜ ਫਰਾਈਡੇ ਹੈ ਜੀ, ਅਖੀਰਲੇ ਅੱਜ 8 ਅਖੰਡ ਪਾਠ ਸਾਹਿਬਾਂ ਦੇ ਭੋਗ ਪੈ ਰਹੇ ਹਨ ਜੀ, ਤੇ ਅਖੀਰਲੇ ਅਖੰਡ ਪਾਠ ਸਾਹਿਬ ਜਿਹੜੇ ਸਰਬੱਤ ਸਮੂਹ ਸਾਧ ਸੰਗਤ ਵੱਲੋਂ ਖੁੱਲ੍ਹਣੇ ਹਨ, ਉਹ 5-7 ਮਿੰਟ ਦੇ ਵਿੱਚ ਹੀ ਖੁੱਲ ਰਹੇ ਹਨ। ਠੀਕ ਹੈ। ਸੰਗਤਾਂ ਨੂੰ ਅਪੀਲ ਹੈ ਕਿ ਅੱਜ ਜਿਸ ਤਰ੍ਹਾਂ ਸ਼ਾਮ ਨੂੰ 8:30 ਵਜੇ ਅਸ਼ਤਵਾਜੀ ਚੱਲਣੀ ਹੈ, ਤੇ ਕੱਲ ਸਵੇਰੇ ਅੰਮ੍ਰਿਤ ਸੰਚਾਰ ਹੋਣਾ ਹੈ। ਉਸ ਤੋਂ ਬਾਅਦ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਹੋਣੀ ਹੈ, ਉਸ ਦੇ ਵਿੱਚ ਵੀ ਵੱਧ ਚੜ ਕੇ ਹਿੱਸਾ ਲਾਓ ਜੀ। ਵੱਧ ਤੋਂ ਵੱਧ ਮੇਰੇ ਵੀਰ ਭਰਾ ਆਓ। ਤਜਿੰਦਰ ਸਾਹਿਬ ਜੀ, ਇਹ ਥੋੜਾ ਦੱਸੋ ਪਾਰਕਿੰਗ ਦੇ ਬਾਰੇ, ਜਿਹੜਾ ਉਹ ਦੱਸੋ ਵੀ
ਨਗਰ ਕੀਰਤਨ ਵਾਲੇ ਦਿਨ ਪਾਰਕਿੰਗ ਦਾ ਕਿੱਦਾਂ ਜਿਹੜਾ ਪ੍ਰਬੰਧ ਆ ਥੋੜਾ ਜਿਹਾ ਚੇਂਜਸ ਹੋਇਆ, ਕਿਉਂਕਿ ਪਹਿਲੋਂ ਸਾਹਮਣੇ ਪਾਸੇ ਉੱਥੇ ਕਲੀਨ ਸੀਗਾ, ਹੁਣ ਕਿਸੇ ਨੇ ਉੱਥੇ ਬੂਟੇ ਜਿਹੜੇ ਲਾਏ ਹੁਣ ਉਧਰ ਨਹੀਂ ਆ। ਕਿਹੜੇ ਪਾਸੇ ਪਾਰਕਿੰਗ ਦਾ, ਸਕੂਲ ਵਾਲੇ ਪਾਸਿਓਂ ਬੱਸ ਸਰਵਿਸ, ਸ਼ਟਲ ਸਰਵਿਸ, ਉਹਦੇ ਬਾਰੇ ਦੱਸੋ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਪਿਛਲੇ ਸਾਲ ਸਾਡੇ ਕੋਲ 40-50 ਏਕੜ ਇੱਕ ਐਕਸਟਰਾ ਸੀ, ਉਹ ਸਾਡੀ ਬੜੀ ਵੱਡੀ ਹੈਲਪ ਹੋਈ ਆ। ਲੇਕਿਨ ਹੁਣ ਬਿਲਕੁਲ ਗੁਰੂ ਘਰ ਦੇ ਫਰੰਟ ਤੇ ਭਾਵੇਂ ਉਹ ਅਜੇ ਵਾਲਨਟਾਂ ਦੇ ਟਰੀ ਹਨ ਜੀ ਉਹਦੀ ਪਾਰਕ ਹੈ, ਉਹ ਸਾਰੇ ਟਰੀ ਥੋੜੇ ਕੱਟ ਕੇ ਬਣਾਤੇ, ਉੱਥੇ ਸਾਰੀ ਪਾਰਕ ਲੱਗਣੀ। ਉਹ ਪਾਰਕ ਅੱਛਾ, ਵਿੱਚ ਲਾਈਨਸ ਦੇ ਵਿੱਚ ਲੱਗ ਜਾਣੀ ਆ। ਉਹ ਪਾਰਕ ਐਲਮਰ ਰੋਡ ਤੋਂ ਉਹ ਵਿੱਚ ਸਾਈਨ ਦਿੱਤਾ ਜਾਊਗਾ। ਠੀਕ ਹੈ। ਉਹ ਐਲਮਰ ਰੋਡ ਤੋਂ ਆ ਕੇ ਉਹਦੀ ਐਂਟਰੀ ਹੋਣੀ ਆ। ਉਸ ਦਿਨ ਲਈ ਵੀ, ਅੱਜ ਰਾਤ ਲਈ ਵੀ, ਕਿਉਂ ਅੱਜ ਰਾਤ ਨੂੰ ਵੀ ਜਦੋਂ ਫਾਇਰਵਰਕਸ ਹੋਣਾ ਤਾਂ ਕਾਫੀ ਪ੍ਰੋਬਲਮ ਹੋਣੀ। ਉਸ ਦੇ ਨਾਲ ਹੀ ਜੇ ਆਪਾਂ ਸਾਊਥ ਦੇ ਪਾਸੇ ਗੁਰੂ ਘਰ ਦੇ ਦੇਖੀਏ ਜੀ ਤਾਂ ਆਪਣੇ ਕੋਲ ਸਰ ਤਿਆੜਾ ਨੇ 12-14 ਏਕੜ ਹੋਰ ਲਏ ਆ, ਉਹ ਵੀ ਪਾਰਕ ਬਣਾਈ ਆ। ਉਸ ਦੇ ਨਾਲ ਹੀ ਸਾਡੀ ਗੁਰੂ ਘਰ ਦੀ ਜਿਹੜੀ ਆਪਣੀ ਵੀ ਪਾਰਕ ਆ 15-16 ਏਕੜ ਦੀ, ਠੀਕ ਹੈ, ਉਹ ਵੀ ਅਵੇਲੇਬਲ ਆ। ਲੇਕਿਨ ਸੰਗਤ ਨੂੰ ਇੱਕ ਬੜੀ ਵੱਡੀ ਅਪੀਲ ਆ, ਪਿੱਛੇ ਪਾਰਕਾਂ ਹੁੰਦੀਆਂ, ਆਪਾਂ ਅੱਗੇ ਰਾਤੀ ਵੀ ਮੈਂ ਬੇਨਤੀ ਕੀਤੀ, ਆਪਾਂ ਅੱਗੇ ਨੂੰ ਤੁਰੇ ਆਉਨੇ ਆ 20-25 ਮਿੰਟ ਆਪਾਂ ਕਾਰ 'ਚ ਰਹਿਣਾ ਪਸੰਦ ਕਰਦੇ ਆ, ਲੇਕਿਨ ਉੱਤੇ ਕਾਰ ਲਾ ਕੇ ਜਿੱਥੇ ਜੋ ਪਾਰਕਿੰਗ ਆ ਅਸੀਂ ਵਾਕ ਨਹੀਂ ਕਰਦੇ। ਜਦੋਂ ਆਪਾਂ ਗੁਰੂ ਦੇ ਦਰਸ਼ਨਾਂ ਲਈ ਆਉਨੇ ਆ, ਆਪਣਾ ਪਿਛਲਾ ਪੁਰਾਣਾ ਸੁਭਾਅ ਦੇਖੋ, ਆਪਾਂ ਤੁਰ ਕੇ ਆਉਣਾ ਚਾਹੀਦਾ, ਸਿਹਤ ਲਈ ਵੀ ਵਧੀਆ, ਤੇ ਆਪਾਂ ਜਿਹੜਾ ਅਨੁਸ਼ਾਸਨ ਆ, ਨਿਮਰਤਾ ਹੁੰਦੀ ਆ, ਨਿਮਰਤਾ ਹੁੰਦੀ, ਤੇ ਆਪਾਂ ਵਧੀਆ ਪ੍ਰਬੰਧ ਕਰ ਸਕਦੇ ਆ। ਤੇ ਰਿਵਰ ਵੈਲੀ ਹਾਈ ਸਕੂਲ ਤੋਂ ਜਿਹੜੀਆਂ ਬੱਸਾਂ ਆ, ਉਹਲੇ ਵੀ ਬੜੀ ਜ਼ਰੂਰੀ ਜਾਣਕਾਰੀ ਆ ਜੀ। ਉਹ ਬੱਸਾਂ 8 ਵਜੇ ਚੱਲਣੀਆਂ ਸਵੇਰ ਨੂੰ, 6 ਵਜੇ ਤਾਈਂ ਆ, 6:30 ਵਜੇ ਤਾਈਂ ਨਹੀਂ। ਲੇਕਿਨ ਜੇ ਕੋਈ ਰਹਿ ਗਿਆ, ਹਰ ਸਾਲ ਕਰੀਦਾ, ਬਾਅਦ ਦੇ ਵਿੱਚ ਸਾਡੇ ਕੋਲ ਪਿਕਅਪ ਕਾਰਾਂ, ਅਸੀਂ ਜ਼ਰੂਰ ਤੁਹਾਨੂੰ ਉੱਥੇ ਪਹੁੰਚਾਵਾਂਗੇ। ਲੇਕਿਨ ਕੋਸ਼ਿਸ਼ ਕਰੋ 6 ਤੋਂ ਪਹਿਲਾਂ ਲਾਸਟ ਬੱਸ ਨੂੰ ਕੈਚ ਕਰੋ, ਉੱਥੇ ਜਾਣ ਦੀ ਤਿਆਰੀ ਕਰੋ। ਮਹਾਰਾਜ ਦਾ ਸ਼ੁਕਰ ਹੈ, ਮੈਨੂੰ ਲੱਗਦਾ ਇਸ ਸਾਲ ਮੀਂਹ ਨਹੀਂ ਪੈ ਰਿਹਾ, ਉਹ ਆਪਣੇ ਬੜੀ ਹੱਕ ਦੀ ਗੱਲ ਹੈ, ਤਾਂ ਕਿ ਜਿਹੜਾ ਤੁਹਾਡੀ ਪਾਰਕਿੰਗ ਹੈ, ਜੇ ਕਿਤੇ ਨਹੀਂ ਵੀ ਥਾਂ ਮਿਲਦਾ, ਨਾ ਮੀਂਹ ਪੈਣ ਕਰਕੇ ਆਪਾਂ ਨੂੰ ਯੋਗ ਜਗ੍ਹਾ ਮਿਲ ਜਾਊਗੀ। ਮਿੱਟੀ 'ਚ ਵੀ ਬੰਦਾ ਲਾ ਲੈਂਦਾ। ਜਿਹੜਾ ਜੂਬਾ ਕੈਂਪਸ ਆ 99 ਦੇ ਪਿਛਲੇ ਪਾਸੇ, ਉਹ ਵੀ ਸਾਰੀ ਪਾਰਕ ਆਪਾਂ ਨੂੰ ਮਿਲ ਚੁੱਕੀ ਆ। ਠੀਕ ਹੈ, ਉੱਥੋਂ ਵੀ ਰਾਈਡ ਸ਼ੇਅਰ ਕਰਕੇ ਆਉਣ ਦੀ ਕੋਸ਼ਿਸ਼ ਕਰੋ। ਉੱਥੇ ਵੀ ਸਵੇਰੇ 8 ਤੋਂ 6 ਵਜੇ ਤੱਕ ਉੱਥੋਂ ਬੱਸਾਂ ਨਹੀਂ ਚੱਲਣੀਆਂ, ਲੇਕਿਨ ਉੱਥੋਂ ਕਾਫੀ ਸਾਡੇ ਵੀਰ ਇੱਕ ਦੂਜੇ ਨੂੰ ਲਿਆਉਂਦੇ ਜੀ। ਤੁਹਾਡੇ ਪ੍ਰਬੰਧਕਾਂ ਵੱਲੋਂ ਸ਼ਟਲ ਜਿਹੜੀ ਇੱਕ ਹਿਸਾਬ ਦੇ ਨਾਲ ਜਦੋਂ ਹੁੰਦਾ ਕੀ ਆ, ਜਦੋਂ ਆਪਾਂ ਬੱਸ ਦਾ ਇੰਤਜ਼ਾਮ ਕਰਦੇ ਆ, ਬੱਸ ਦੇ ਇੰਤਜ਼ਾਮ ਨਾਲ ਬਹੁਤ ਸਾਰੀਆਂ ਰਿਕੁਆਇਰਮੈਂਟ, ਪਾਸੇ ਬੱਸਾਂ ਦਾ ਵੀ ਪ੍ਰਬੰਧ ਹੈ, ਦੂਜੇ ਪਾਸੇ ਪਰਸਨਲ ਕਨਵੀਨੈਂਸ ਉਹ 500-400 ਕਾਰ ਦੀ ਪਾਰਕਿੰਗ ਹੈਗੀ, ਉਹ ਵੀ ਪਾਰਕ ਲਾਓ। ਪੀਸ ਰੋਡ ਤੇ ਵੀ ਥਾਂ ਤੇ ਥਾਂ ਬਣੇ ਹੋ ਜਿੱਥੇ ਪਾਰਕ ਲਾਓ। ਪਰ ਇੱਕ ਮੇਰੀ ਬੇਨਤੀ ਆ, ਜ਼ਰੂਰ, ਬਹੁਤ ਇੰਪੋਰਟੈਂਟ ਆ, ਜਿੱਥੇ ਲਿਖਿਆ ਹੈ ਨੋ ਪਾਰਕਿੰਗ, ਉੱਥੇ ਆਪਾਂ ਪਾਰਕ ਕਰ ਦਿੰਦੇ ਆ। ਖਾਸ ਤੌਰ ਤੇ ਹੂਪਰ ਰੋਡ ਤੇ ਪਿਛਲੇ ਸਾਲ ਜਦੋਂ ਕਾਰ ਨੂੰ ਟੋ ਕਰਦੇ $500 ਕੋਸਟ ਹੁੰਦੀ ਆ, ਫਿਰ ਤੁਸੀਂ ਸਾਨੂੰ ਵੱਧ ਘੱਟ ਗਾਲਾਂ ਕੱਢਦੇ ਆ। ਲੇਕਿਨ ਮੈਂ ਚਾਹੁੰਦਾ ਜਿੱਥੇ ਨੋ ਪਾਰਕਿੰਗ ਆ, ਉਹ ਨੋ ਪਾਰਕਿੰਗ ਆ, ਉਹ ਰੈਗੂਲੇਸ਼ਨ ਆ ਜੀ। ਉਹ ਜਦੋਂ ਪ੍ਰਾਈਵੇਟ ਤੌਰ ਤੇ ਪੁਲਿਸ ਉਹਨੂੰ ਟੋ ਕਰਾਉਂਦੀ, ਉਹ ਬਹੁਤ ਜ਼ਿਆਦਾ ਕੋਸਟ ਹੁੰਦੀ ਹੈ। ਇਹ ਹੱਥ ਬਣ ਕੇ ਬੇਨਤੀ ਆ। ਬਾਕੀ ਸਾਰੇ ਪ੍ਰੋਗਰਾਮਾਂ ਤੇ ਜਾਓ, ਸੈਚਰਡੇ ਰੈਂਟਸ ਬਾਈ ਕੀਰਤਨ ਚੱਲਣਾ, ਸਾਰਾ ਦਿਨ ਹੀ ਸਮਾਗਮ ਚੱਲਣਾ। ਜਦੋਂ ਆਪਾਂ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ ਜੀ, ਉਦੋਂ ਬਾਅਦ ਮਿਡਨਾਈਟ ਤਾਈਂ ਕੀਰਤਨ ਚੱਲਣਾ ਜੀ। ਬਹੁਤ ਸਾਰੇ ਜਥੇ ਸਾਡੇ ਵੀਰ ਸਾਨੂੰ ਕਾਲ ਕਰਦੇ, ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਸਾਰਿਆਂ ਨੂੰ ਇੱਕ ਸ਼ਬਦ ਪੜ੍ਹਨ ਦੀ, ਮਹਾਰਾਜ ਵੱਲੋਂ ਖੋਲਿਆ, ਪ੍ਰਬੰਧਕਾਂ ਵੱਲੋਂ ਖੋਲਿਆ, ਆਓ ਗੁਰੂ ਦੇ ਸਨਮੁਖ ਆਪਾਂ ਖੁਸ਼ੀਆਂ ਲਈਏ, ਰਲ ਮਿਲ ਕੇ ਸਾਰਿਆਂ ਨਾਲ ਕੋਆਪਰੇਟ ਕਰੀਏ। ਬਿਲਕੁਲ, ਧੰਨਵਾਦ ਤਜਿੰਦਰ ਦੋਸਾਂਝ ਜੀ। ਸੋ ਇਹ ਪ੍ਰਬੰਧਕਾਂ ਦੀ ਅਪੀਲ ਆ, ਪੂਰੀ ਤਿਆਰੀਆਂ ਹੋ ਚੁੱਕੀਆਂ ਆ। ਬਾਕੀ ਭਾਈ ਸ਼ਰਾਰਤੀ ਜਿਹੜਾ ਆ ਨਾ, ਕੋਈ ਸੋਚ ਰਿਹਾ ਵੀ ਮੈਂ ਸ਼ਰਾਰਤ ਕਰੂੰਗਾ, ਸ਼ੈਰਿਫ ਦੀਆਂ ਗੱਡੀਆਂ ਅੰਦਰ ਵੀ ਆ, ਬਾਹਰ ਵੀ ਆ, ਸਿਕਿਉਰਿਟੀ ਦਾ ਪੂਰਾ ਪੁਖਤਾ ਪ੍ਰਬੰਧ ਆ। ਇਦਾਂ ਦੀ ਸੋਚੋ ਵੀ ਨਾ, ਤੇ ਪਹਿਲੀ ਗੱਲ ਇਹ ਕਰਨੀ ਵੀ ਨਹੀਂ ਆ। ਜੇ ਕੋਈ ਜਾਣ ਕੇ ਵੀ ਆ ਵੀ ਭਾਈ ਬਾਅਦ ਦੇ ਵਿੱਚ ਕਰ ਲਿਓ ਜੋ ਤੁਸੀਂ ਇੱਕ ਦੂਜੇ ਦੇ ਨਾਲ ਕਰਨਾ ਆ। ਇਹੋ ਜਿਹੇ ਪਹਿਲਾਂ ਵੀ ਦੱਸਿਆ ਸੀ ਵੀ ਕੱਲਾ ਬੰਦਾ ਐਂਬੈਸਡਰ ਆ ਜੀ, ਚਾਹੇ ਤੁਸੀਂ ਦਸਤਾਰਧਾਰੀ ਨਹੀਂ ਵੀ ਆ, ਕਿਉਂਕਿ ਜਿਹੜੀ ਸਰਕਾਰ ਸਿੱਖਾਂ ਦੇ ਉਲਟਾ, ਤੁਹਾਨੂੰ ਪਤਾ ਹੀ ਆ ਵੀ ਮਾੜੀ ਜਿਹੀ ਵੀ ਖਬਰ ਹੁੰਦੀ ਆ, ਉਹਦੀ ਐਡੀ ਵੱਡੀ ਨਿਊਜ਼ ਬਣਾ ਦਿੰਦੀ ਆ। ਸੋ ਹਰ ਇੱਕ ਸਿੱਖ ਆਪਣੇ ਆਪ ਨੂੰ ਪ੍ਰਬੰਧਕ ਸਮਝੇ, ਹਰ ਇੱਕ ਸਿੱਖ ਆਪਣੇ ਆਪ ਨੂੰ ਸੇਵਾਦਾਰ ਸਮਝੇ, ਐਨ ਜਿੱਥੇ ਵੀ ਸੇਵਾ ਹੋ ਸਕਦੀ, ਜਿੱਦਾਂ ਦੀ ਵੀ ਸੇਵਾ ਹੋ ਸਕਦੀ, ਉਦਾਂ ਦੀ ਸੇਵਾ ਕਰੋ। ਬਿਲਕੁਲ, ਜਿੰਨਾ ਵੀ ਆਪਣਾ ਜੀ ਜੰਗ ਬਲਾਡਿਆ, ਮੈਂ ਤਾਂ ਇਹਨੂੰ ਇਹੀ ਬੇਨਤੀ ਕਰੂੰ, ਭਾਈ ਆਓ ਉਸ ਦਿਨ ਨਾਲ ਸੇਵਾ ਦੇ ਵਿੱਚ ਲੱਗੋ। ਕਿੰਨੇ ਸੋਹਣੇ ਰਾਹ 'ਚ ਲੰਗਰ ਲੱਗੇ ਹੋ ਆ, ਗੁਰੂ ਘਰ 'ਚ ਲੰਗਰ ਲੱਗੇ ਹੋ ਆ, ਲੰਗਰਾਂ ਸੇਵਾ ਕਰੋ, ਸੰਗਤ ਦੀ ਸੇਵਾ ਕਰੋ। ਮਹਾਰਾਜ ਤੁਹਾਨੂੰ ਖੁਸ਼ੀਆਂ ਦੇਵੇ, ਤੁਹਾਡੀ ਸਿਹਤ ਨੂੰ ਵਧੀਆ ਰੱਖੇ, ਕੰਮਕਾਰ ਕਰੋ। ਤੁਹਾਡਾ ਇੱਕ ਸਟਾਰਟਿੰਗ ਪੁਆਇੰਟ ਹੈ ਲਾਈਫ ਦਾ, ਇਹਨੂੰ ਵਧੀਆ ਤਰੀਕੇ ਨਾਲ ਗੁਰੂ ਦੀ ਬਲੈਸਿੰਗ ਲੈ ਕੇ ਸਟਾਰਟ ਕਰੋ। ਲੜਨ ਦੀ ਕੋਸ਼ਿਸ਼ ਨਹੀਂ। ਮੈਂ ਤੁਹਾਨੂੰ ਸਾਹਿਬ ਇੰਨੀ ਜ਼ਿਆਦਾ ਐਤਕੀ ਪ੍ਰਬੰਧ ਆ, ਕਈ ਚੀਜ਼ਾਂ ਸਾਨੂੰ ਵੀ ਨਹੀਂ ਪਤਾ ਕਿਸ ਢੰਗ ਨਾਲ FBI ਪੁਲਿਸ ਅੰਡਰ ਕਵਰ ਕਿਸ ਤਰ੍ਹਾਂ ਵਰਕ ਕਰ ਰਹੀ ਆ। ਤੁਹਾਡੀ ਸੇਫਟੀ ਮਸਟ ਆ ਤੇ ਫਸਟ ਆ ਜੀ, ਇਹ ਬੜਾ ਸਾਡਾ ਇਸ ਗੱਲ ਦਾ ਮਾਟੋ ਆ।
ਆਓ ਰਲ ਮਿਲ ਕੇ ਜੋ ਮੈਸੇਜ ਤੁਹਾਨੂੰ ਪੰਜਾਬੀ ਰੇਡੀਓ USA ਰਾਹੀਂ ਆ ਰਿਹਾ, ਮੈਂ ਨਾ ਵੀਰਾਂ ਦਾ ਮੇਰੇ ਤੋਂ ਕਈ ਵਾਰ ਧੰਨਵਾਦ ਨਹੀਂ ਹੋਇਆ, ਕਿਸ ਢੰਗ ਨਾਲ ਕਿਹਨਾਂ ਲਫ਼ਜ਼ਾਂ ਨਾਲ ਧੰਨਵਾਦ ਕਰਾਂ। ਸਾਰਾ ਸਾਲ ਪਿਛਲੇ ਕਿੰਨੇ ਸਾਲਾਂ ਤੋਂ ਇਹ ਇੱਕ ਪਰਿਵਾਰ ਦੀ ਤਰ੍ਹਾਂ ਸਾਡੀ ਜਾ ਕੇ ਹੈਲਪ ਕਰਦੇ ਆ। ਮਹਾਰਾਜ ਇਹਨਾਂ ਨੂੰ ਵਧੀਆ ਬਲੈਸਿੰਗ ਦੇਵੇ, ਹੈਲਥੀ ਰੱਖੇ, ਤਾਂ ਕਿ ਇਸੇ ਤਰ੍ਹਾਂ ਕੌਮ ਦੀ ਸੇਵਾ ਕਰਦੇ ਰਹਿਣ। ਇਹੀ ਇੱਕ ਪੰਜਾਬੀ ਰੇਡੀਓ ਆ ਜਿਹੜਾ ਕਿ ਨਿਰਪੱਖ ਤਰੀਕੇ ਨਾਲ ਹਰ ਇੱਕ ਤਰ੍ਹਾਂ ਦੀ ਖਬਰ ਤੁਹਾਡੇ ਤੇ ਪਹੁੰਚਾਉਂਦਾ, ਤੁਹਾਨੂੰ ਮੈਸੇਜ ਦਿੰਦਾ। ਗੋਡ ਬਲੈਸ them। ਸੋ ਪੰਜਾਬੀ ਰੇਡੀਓ ਦਾ ਬਹੁਤ ਹੀ ਧੰਨਵਾਦ, ਸੰਗਤ ਦਾ ਫਿਰ ਧੰਨਵਾਦ। ਆਓ ਰਲ ਕੇ ਗੁਰੂ ਮਾਨਿਓ ਗ੍ਰੰਥ 44ਵਾਂ ਮਾਨ ਕੀਰਤਨ ਐਤਵਾਰ ਨੂੰ ਬੜੀ ਧੂਮਧਾਮ ਨਾਲ ਮਨਾਈਏ। ਬੇਨਤੀ ਜ਼ਰੂਰ ਕਰ ਲਈਏ, ਗਾਰਬੇਜ ਦੀ ਬਹੁਤ ਕੰਪਲੇਨ ਆ ਰਹੀ ਹੈ, ਲੋਕ ਬਾਹਰ ਸਿੱਟ ਜਾਂਦੇ ਆ। ਪਲੀਜ਼, ਗੁਰੂ ਦਾ ਘਰ ਆ, ਤੁਸੀਂ ਦੇਖੋ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਕਿੰਨੀ ਸਫਾਈ ਰੱਖਦੇ ਆ। ਮੈਂ ਬਾਥਰੂਮ ਮੈਂ ਪਹਿਲੀ ਵਾਰੀ ਦੇਖੇ, ਇੰਨੇ ਚਮਕਦੇ ਆ, ਸ਼ੀਸ਼ੇ ਵਾਂਗ ਚਮਕਦੇ ਆ। ਸੋ ਜਿੱਦਾਂ ਆਪਣੇ ਘਰ ਹੈ, ਗੁਰੂ ਦੇ ਘਰ ਦੇ ਬਾਥਰੂਮ ਆ, ਗੁਰੂ ਦੇ ਘਰ ਐਨ ਸਫਾਈ ਰੱਖੋ ਸਾਰੇ। ਜਿਸ ਤਰ੍ਹਾਂ ਭਾਈ ਹਰਜੋਤ ਜੀ ਨੇ ਗਾਰਬੇਜ ਬਾਰੇ ਦੱਸਿਆ, ਜਦੋਂ ਆਪਾਂ ਕੱਲ ਨੂੰ ਮੇਰਾ ਖਿਆਲ ਹੈ ਭਈ ਮੰਡੇ 24 ਤੋਂ 25 ਫੋੜੀ ਜਾੜ ਗਾਰਬੇਜ ਭਰਨੇ, ਉਹਨਾਂ ਨੂੰ ਧੋ ਕੇ ਭਰੀਦਾ ਕਿਉਂਕਿ ਫਲਫੀ ਹੁੰਦੇ ਆ। ਉਹ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਸੋਮਵਾਰ ਨੂੰ ਵੀ ਆ ਕੇ ਸੰਗਤ ਦੇ ਰੂਪ ਵਿੱਚ ਉਹਨੂੰ ਨਾਲ ਸਾਡੇ ਚੁਕਾਓ, ਤਾਂ ਕਿ ਜਿਹੜੀ ਸਿਟੀ ਆ ਜਾਂ ਕਾਉਂਟੀ ਆ ਕਿਤੇ ਵੀ ਇੱਕ ਪੇਪਰ ਜਾਂ ਨੈਪਕਿਨ ਨਾ ਦਿਸੇ, ਕੋਈ ਗਲਾਸ ਨਾ ਦਿਸੇ। ਜਿਹੜਾ ਪੁਰਾਣਾ ਵੀ ਸਮਾਨ ਹੁੰਦਾ ਉਹ ਹਰ ਸਾਲ ਚੱਕ ਦੇਈਦਾ, ਤਾਂ ਕਿ ਸਾਡੀ ਸਿਟੀ ਸਾਡੀ ਕਾਉਂਟੀ ਕਲੀਨ ਰਹੇ, ਤਾਂ ਕਿ ਸਾਨੂੰ ਆਉਣ ਵਾਲੇ ਸਮੇਂ ਵਿੱਚ ਉਹ ਵਧੀਆ ਤਰੀਕੇ ਨਾਲ ਪਰਮਿਟ ਦੇ ਸਕਣ। ਧੰਨਵਾਦ ਤਜਿੰਦਰ ਜੀ, ਬੜੀ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਤਜਿੰਦਰ ਸਿੰਘ ਦੋਸਾਂਝ ਜੀ, ਜਿਨ੍ਹਾਂ ਨੇ ਆਪਣੇ ਨਾਲ ਗੱਲਬਾਤ ਕੀਤੀ, ਪ੍ਰਬੰਧਾਂ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਸੋ ਜਿਹੜੀ ਇੱਕ ਹੋਰ ਆ, ਪਹਿਲਾਂ ਵੀ ਕਿਹਾ ਵੀ ਆਪਣਾ ਗਾਰਬੇਜ ਆਪ ਵੀ ਤੁਸੀਂ ਚੱਕ ਸਕਦੇ, ਬੈਗ ਲੈ ਆਇਆ ਕਰੋ, ਨਾਲ ਬੈਗ ਲਿਆਓ, ਆਪਣਾ ਨਾਮ ਹੀ ਹੋਵੇ ਕਿਤੇ ਵੀ ਤੁਹਾਨੂੰ ਕੋਈ ਨਹੀਂ। ਚਲੋ ਮੰਨ ਲਓ ਨਾ ਉਹ ਵਧੀਆ ਹੈ, ਆਪਣਾ ਗਾਰਬੇਜ ਲਿਆਓ, ਆਪਣਾ ਹੀ ਚੱਕ ਕੇ ਆਪਣਾ ਹੀ ਜਿਹੜਾ ਉਹ ਸਿੱਟ ਜਾਓ, ਖਲਾਰਾ ਨਾ ਪਾਓ, ਉਨੀ ਚੀਜ਼ ਲਓ ਜਿੰਨੀ ਖਾ ਸਕਦੇ ਆ। ਬਿਲਕੁਲ, ਇਹ ਇੰਨਾ ਜ਼ਿਆਦਾ ਆ ਨਾ ਵੇਸਟੇਜ। ਆਪ ਦੇਖੋ ਲੰਗਰ ਆ, ਤੁਸੀਂ ਜਿਹੜਾ ਲੰਗਰ ਹੈ ਨਾ, ਲੰਗਰ ਨੂੰ ਵੀ ਪ੍ਰਸ਼ਾਦ ਹੀ ਸਮਝਣਾ ਚਾਹੀਦਾ ਆ, ਕਿਉਂਕਿ ਜੇ ਤੁਸੀਂ ਇੰਨਾ ਵੇਸਟ ਕਰਦੇ ਆ ਨਾ, ਇਹ ਬਿਲਕੁਲ ਬਹੁਤ ਮਾੜੀ ਗੱਲ ਹੈਗੀ ਆ। ਪ੍ਰਸ਼ਾਦ ਨੂੰ ਵੇਸਟ ਕਰਨ ਵਾਲੀ ਗੱਲ ਹੈਗੀ ਆ। ਸੋ ਬਿਲਕੁਲ, ਸੋ ਇੰਨੀਆਂ ਗੱਲਾਂ ਦੇ ਨਾਲ ਹੁਣ ਆਪਾਂ ਸਮਾਪਤੀ ਕਰਦੇ ਹਾਂ। ਅਪਡੇਟ ਅਮਰੀਕਾ ਇੱਥੇ ਹੀ ਜਿਹੜੇ ਉਹ ਸਮਾਪਤੀ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ, ਤੇ ਬਿਲਕੁਲ ਤਿਆਰੀਆਂ ਜਿਹੜੀਆਂ ਪੂਰੀਆਂ ਮੁਕੰਮਲ ਨੇ। ਤੇ ਬਾਕੀ ਆਪਾਂ ਇਹੀ ਜਿਹੜਾ ਆਪਾਂ ਜਿਹੜੇ ਮਨਜੀਤ ਸਿੰਘ ਉਹਨਾਂ ਨੂੰ ਕਹਿੰਦੇ ਆ ਵੀ ਜਿੱਥੇ ਤਜਿੰਦਰ ਭਾਜੀ ਦੱਸ ਕੇ ਗਏ ਆ ਪਾਰਕਿੰਗ ਬਿਲਕੁਲ ਸਾਹਮਣੇ, ਉਹ ਜਿਹੜੀ ਇੱਕ ਵਾਰੀ ਦਿਖਾ ਦਿਓ ਕੈਮਰਾ ਘੁਮਾ ਕੇ ਵੀ ਸਾਹਮਣੇ ਜਿਹੜੇ ਸਾਹਮਣੇ ਪਾਸੇ ਪਾਰਕਿੰਗ ਹੈ, ਉਹਨਾਂ ਦੇ ਵਿੱਚ ਜਿਹੜੀ ਤੁਸੀਂ ਪਾਰਕਿੰਗ ਕਰ ਸਕਦੇ ਹੋ। ਸੋ ਸੇਵਾਦਾਰ ਦੱਸ ਰਹੇ ਆ ਸਾਨੂੰ ਵੀ ਇਸ ਟਾਈਮ ਜਿਹੜੇ ਰੋਜ਼ਵਿਲ ਗੁਰਦੁਆਰਾ ਸਾਹਿਬ ਤੋਂ ਮੱਕੀ ਦੀ ਰੋਟੀ ਸਾਗ ਦਾ ਜਿਹੜਾ ਲੰਗਰ ਲੈ ਕੇ ਪਹੁੰਚ ਰਹੇ। ਇਸੇ ਤਰੀਕੇ ਦੇ ਨਾਲ ਫਰੀਮੌਂਟ ਗੁਰਦੁਆਰਾ ਸਾਹਿਬ, ਹੋਰ ਵੱਖ-ਵੱਖ ਗੁਰੂ ਘਰਾਂ ਤੋਂ ਰੀਨੋ ਵਾਲੇ ਵੀ ਆ ਰਹੇ ਹੁੰਦੇ ਆ, ਇੱਧਰ ਸ਼੍ਰੀ ਗੰਗਾ ਨਗਰ ਵਾਲਿਆਂ ਨੇ ਲਾਇਆ ਆ, ਇੱਧਰ ਗੁਰੂ ਘਰ ਦੇ ਜਿਹੜੇ ਲੱਗੇ ਆ, ਬਾਹਰ ਜਿੰਨੇ ਵੀ ਸਾਡੇ ਸੇਵਾਦਾਰ ਵਾਲੇ ਜਿਹੜੇ ਵੀਰ ਨੇ ਉਹ ਇਸ ਟਾਈਮ ਲੱਗੇ ਹੋਏ ਨੇ ਸੇਵਾਵਾਂ ਦੇ ਵਿੱਚ। ਸੋ ਪਾਰਕਿੰਗ ਦਾ ਜਿਹੜਾ ਤੁਹਾਨੂੰ ਆਪਾਂ ਥੋੜਾ ਜਿਹਾ ਬਾਹਰ ਜਾ ਕੇ ਜੀਤ ਸਿੰਘ ਜੀ ਆਪਾਂ ਜੇ ਉਹਨਾਂ ਨੂੰ ਦਿਖਾ ਦਈਏ ਕਿਹੜੀ ਜਗ੍ਹਾ ਦੇ ਉੱਤੇ ਮਸੂਜੀ ਵੀ ਰਹੂਗੀ, ਹਾਂਜੀ ਵੀ ਕਿਹੜੀ ਜਗ੍ਹਾ ਆ, ਉਹ ਦੂਜੇ ਪਾਸੋਂ ਦੀ ਆਉਣਾ ਆ। ਇਹਨਾਂ ਨੇ ਮੈਨੂੰ ਲੱਗਦਾ ਇੱਕ ਜਿਹੜੇ ਟਰੀ ਦੀ ਲਾਈਨ ਆ ਉਸ ਨੂੰ ਕੱਟ ਕਰ ਦਿੱਤਾ ਆ, ਤਾਂ ਜੋ ਗੱਡੀਆਂ ਆਸਾਨੀ ਦੇ ਨਾਲ ਵਿੱਚ ਜਿਹੜੀਆਂ ਉਹ ਲੱਗ ਸਕਣ। ਇਹ ਗੁਰੂ ਘਰ ਦੇ ਅੰਦਰ ਆ ਗਈ ਆ ਇਹ ਜਿਹੜੀ ਜਗ੍ਹਾ ਆ, ਸੋ ਜੋ ਕਿ ਚੰਗੀ ਗੱਲ ਆ, ਬਹੁਤ ਵਧੀਆ ਆ, ਬਹੁਤ ਸੋਹਣੀ ਗੱਲ। ਪਹਿਲਾਂ ਕੀ ਹੁੰਦਾ ਸੀ ਮਸੂਦ ਜੀ ਵੀ ਇੱਥੇ ਕਿਸੇ ਹੋਰ ਦਾ ਸੀਗਾ, ਤੇ ਉਹ ਕੀ ਕਰਦੇ ਸੀਗੇ ਵੀ ਉਹ ਮੋਰੇ ਜਾਲਾ ਲਾ ਦਿੰਦੇ ਸੀ, ਉਹ ਕਿਸੇ ਨੂੰ ਲਾਉਣ ਨਹੀਂ ਸੀ ਦਿੰਦੇ, ਪਾਰਕਿੰਗ ਨਹੀਂ ਸੀ ਲਾਉਣ ਦਿੰਦੇ। ਪਰ ਇਸ ਵਾਰ ਹੁਣ ਕਿਉਂਕਿ ਗੁਰੂ ਘਰ ਦੇ ਕੋਲ ਆ ਇਹ ਜਿਹੜੀ ਜਗ੍ਹਾ ਆ, ਸੋ ਉਹਨਾਂ ਨੇ ਇਹ ਜਿਹੜੀ ਪਾਰਕਿੰਗ ਮੋਹਰਲੇ ਪਾਸੇ ਜਿਹੜੇ ਵਾਲਨਟ ਦੇ ਟਰੀਜ਼ ਆ ਉਹ ਵਾਲੇ ਬਾਗ ਦੇ ਵਿੱਚ ਜਿਹੜੀ ਉਹ ਲਾਈ ਆ। ਮੀਂਹ ਨਾ ਪੈਣ ਕਰਕੇ ਇਹ ਚੰਗੀ ਚੀਜ਼ ਜਿਹੜੀ ਉਹ ਹੋਣੀ ਆ ਮਸੂਦ ਜੀ, ਵੀ ਗੱਡੀਆਂ ਫਸਣ ਦੀ ਜਿਹੜੇ ਚਾਂਸਸ ਆ ਬਹੁਤ ਜ਼ਿਆਦਾ ਘੱਟ ਜਾਂਦੇ ਆ। ਇੱਕ ਵਾਰੀ ਮੇਰੇ ਨਾਲ ਹੋ ਚੁੱਕਾ ਆ, ਕੁਛ ਵਰੇ ਪਹਿਲਾਂ ਇਦਾਂ ਹੀ ਸੀਗਾ, ਉਦੋਂ ਮੀਂਹ ਪੈ ਗਿਆ ਸੀ, ਜਾਣ ਲੱਗਿਆ ਸਾਰਾ ਨਗਰ ਕੀਰਤਨ ਬਹੁਤ ਸ਼ਾਨਦਾਰ ਹੋਇਆ। ਜਿੱਦਾਂ ਹੀ ਨਗਰ ਕੀਰਤਨ ਦੀ ਸੰਪੂਰਨਤਾ ਹੋਈ ਉਸ ਤੋਂ ਬਾਅਦ ਦੇ ਵਿੱਚ ਮੀਂਹ ਪੈ ਗਿਆ ਤੇ ਗੱਡੀ ਮੇਰੀ ਫਸ ਗਈ ਸੀ, ਪਰ ਉੱਥੇ ਆਪਣੇ ਜਿਹੜੇ ਵੀਰ ਸੀਗੇ ਉਹਨਾਂ ਨੇ ਖਿੱਚਦਾ ਪਾ ਕੇ ਸੀ। ਬਿਲਕੁਲ। ਸੋ ਇਹ ਸਾਹਮਣੇ ਪਾਸੇ ਜਿਹੜੀ ਕਹਿੰਦੇ ਵੀ ਪਾਰਕਿੰਗ ਜਿਹੜੀ ਉਹਨਾਂ ਨੇ ਜਿਹੜੀ ਦੇਖੋ ਨਾ, ਉਹਨਾਂ ਨੇ ਉਹ ਨਾਲ ਨਿਸ਼ਾਨ ਵੀ ਲਾ ਦਿੱਤੇ ਨੇ, ਨਜ਼ਰ ਵੀ ਆ ਰਿਹਾ ਕੁਝ ਪਾਰਕਿੰਗ ਹੈ ਜਿਹੜੀ ਉਹ ਗੱਡੀਆਂ ਖੜੀਆਂ ਵੀ ਹੈ ਨੇ, ਜਿੱਥੋਂ ਪਤਾ ਲੱਗ ਜਾਂਦਾ ਹੈ ਕਿ ਇਹ ਪਾਰਕਿੰਗ ਏਰੀਆ ਹੈ। ਸੋ ਟਰਾਈ ਕਰੋ ਵੀ ਜਿਹੜੇ ਸਕੂਲਾਂ ਦੇ ਵਿੱਚ ਇਹਨਾਂ ਨੇ ਪਾਰਕਿੰਗ ਦੇ ਪ੍ਰਬੰਧ ਕੀਤੇ ਆ ਨਾ, ਵੀ ਉਸ ਵਾਲੇ ਪਾਸੇ ਜਿਹੜਾ ਉਹ ਤੁਸੀਂ ਲਾਓ, ਤਾਂ ਜੋ ਉੱਥੇ ਜਿਹੜੀ ਸ਼ਟਲ ਸਰਵਿਸ ਆ ਉਹ ਜਿਹੜੀ ਚੱਲ ਰਹੀ ਆ ਉਹ ਐਜ਼ ਇਟ ਇਜ਼ ਜਿਹੜੀ ਉਹ
ਚੱਲਦੀ ਜਿਹੜੀ ਕਿਉਂਕਿ ਉਹ ਇਹ ਰਵੇ। ਵੀ ਇੱਕ ਉਪਰਾਲਾ ਕੀਤਾ ਗਿਆ ਹੈ ਸਾਡੀ ਹੀ ਸਹੂਲਤ ਵਾਸਤੇ, ਸਾਡੇ ਹੀ ਵਾਸਤੇ, ਜਾਂ ਆਉਣ ਵਾਲੀਆਂ ਸੰਗਤਾਂ ਨੇ ਜਿਹੜੀਆਂ ਉਹਨਾਂ ਵਾਸਤੇ। ਤੇ ਮੇਰਾ ਖਿਆਲ ਹੈ ਕਿ ਉਹਦਾ ਯੂਜ਼ ਕਰਨਾ ਚਾਹੀਦਾ ਹੈ। ਔਰ ਜੇ ਆਪਣੀ ਗੱਡੀ ਕਿਤੇ ਦੂਰ ਵੀ ਪਾਰਕ ਹੁੰਦੀ ਹੈ ਤੇ ਮੇਰਾ ਖਿਆਲ ਪਰੇਸ਼ਾਨ ਹੋਣ ਦੀ ਰਾਜ ਦੀ ਲੋੜ ਨਹੀਂ ਹੈ, ਨਹੀਂ, ਸ਼ਟਰ ਨਹੀਂ। ਹੈ ਆ। ਹਾਂ, ਉਹਨਾਂ ਨੇ ਥੋੜਾ ਵਾਕ ਕਰ ਲਓ। ਬਿਲਕੁਲ ਇਸ ਤਰ੍ਹਾਂ ਹੀ ਇੰਨਾ ਤੁਸੀਂ ਜਿੱਥੇ ਆਪਾਂ ਸਭ ਕੁਝ ਸਰਵਣ ਕਰਨਾ ਆ, ਛਕਣਾ ਵੀ ਆ, ਥੋੜਾ ਹਜਮ ਵੀ ਜਿਹੜਾ ਉਹ ਹੋ ਜਾਂਦਾ। ਸੋ ਇਹ ਦਿਖਾਈਏ ਵੀ ਆਹ ਮੇਨ ਐਂਟਰੈਂਸ ਜਿਹੜਾ ਆ ਜੀ ਜੀ ਬਿਲਕੁਲ ਸਾਹਮਣੇ ਤੁਹਾਨੂੰ ਪੰਜਾਬੀ ਰੇਡੀਓ USA ਦਾ ਬੂਥ ਜਿਹੜਾ ਉਹ ਦਿਖੇਗਾ। ਬਿਲਕੁਲ ਜੀ, ਉਹ ਬਿਲਕੁਲ ਬਿਲਕੁਲ ਜਿਹੜਾ ਸਾਹਮਣੇ ਉਹ ਸਾਹਮਣੇ ਜਿਹੜਾ ਬੂਥ ਆ ਉਹ ਆਪਾਂ ਨੂੰ ਨਜ਼ਰ ਆਵੇਗਾ। ਸੋ ਜ਼ਰੂਰ ਹੁਮ ਹੁਮਾ ਕੇ ਜਿਹੜਾ ਆ ਉਹ ਤੁਸੀਂ ਪਹੁੰਚੋ। ਨਗਰ ਕੀਰਤਨ ਜਿਹੜਾ ਆ ਉਹ ਪਰਸੋਂ ਰੋਜ਼ ਨੂੰ ਹੋਣਾ ਆ, ਜੀ। ਐਤਵਾਰ ਵਾਲੇ ਜਿਹੜਾ ਉਹ ਦੇਣਾ। ਕੱਲ ਨੂੰ ਇਸੇ ਵਕਤ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਅਟਾਰਨੀ ਟੇਰਕੀਆਣਾ ਹੋਣਾ ਦੇ ਨਾਲ ਉਹ ਪੇਸ਼ ਕੀਤਾ ਜਾਣਾ ਹੈ ਇਸੇ ਇੱਥੋਂ ਹੀ ਤਰੀਕੇ live ਦੇ ਨਾਲ ਜਾਏਗਾ ਜੀ। ਲਾਈਵ, ਇਦਾਂ ਹੀ ਔਰ ਜਿੱਦਾਂ ਅੱਜ ਚੱਲ ਰਿਹਾ ਹੈ। ਬਿਲਕੁਲ ਜੀ, ਇਸੇ ਤਰ੍ਹਾਂ ਤੁਸੀਂ ਗੁਰੂ ਘਰ ਤੋਂ ਹੀ ਤਿਰਕਿਆਣਾ ਸਾਹਿਬ ਦੇ ਜੇ ਨਾਲ ਜੇ ਕਿਸੇ ਨੇ ਆ ਕੇ ਮੌਕੇ ਤੇ ਸਵਾਲ ਕਰਨਾ ਹੋਇਆ, ਦੇਖਦੇ ਆ ਵੀ ਇਦਾਂ ਦਾ ਮਾਹੌਲ ਕਿਦਾਂ ਬਣਦਾ ਆ। ਜੇ ਆਉਣਾ ਹੋਇਆ ਤਾਂ 9 ਵਜੇ ਤੋਂ ਬਾਅਦ ਫਿਰ ਆ ਕੇ ਤੁਸੀਂ ਉੱਥੇ ਬੂਥ ਦੇ ਬਾਹਰ ਆ ਕੇ ਸੱਜ ਜਿਓ, ਵੱਜ ਉੱਥੇ ਖੜ ਜਿਓ, ਕੜਮਾਸ ਨਾ ਕੜਵਾਸ ਨਾ ਪਵੇ। ਡਿਸਪਲਿਨ ਦੇ ਨਾਲ। ਅਟਾਰਨੀ ਸਾਹਿਬ ਨੇ ਕਿਹਾ ਸੀਗਾ 500 ਪੇਜ ਨਹੀਂ ਲੈ ਕੇ ਆਉਣੇ ਨਾਲ, ਮੇਰੇ ਕੋਲ ਇੰਨਾ ਟਾਈਮ ਨਹੀਂ ਹੋਣਾ। ਜਿੰਨੀ ਕੋਈ ਛੋਟੀ ਮੋਟੀ ਕੋਈ ਸਵਾਲ ਜਵਾਬ ਤੁਹਾਡੇ ਉਹ ਹੋਣਾ, ਉਹਨਾਂ ਨੇ ਤਕਰੀਬਨ ਸਾਰਾ ਦੇਣੀ ਹੈ ਇੱਥੇ। ਤੇ ਉਹਨਾਂ ਦੇ ਵਿੱਚ ਛਕਣਾ ਛਕਾਉਣਾ ਵੀ ਹੁੰਦਾ ਆ, ਜਾ ਕੇ ਦਰਸ਼ਨ ਵੀ ਕਰਨੇ ਆ। ਸੋ ਸਾਰਾ ਕੁਝ ਹੋਣਾ ਆ। ਬਾਕੀ ਜਿਹੜੀਆਂ ਇਹ ਵੀ ਦੱਸਦੇ ਜਾਈਏ, ਸਾਡੇ ਜਿਹੜੇ ਪਰਮ ਸਿੰਘ ਪੇਂਟਰ ਨੇ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਆਏ ਆ, ਉਹਨਾਂ ਦੀ ਪੇਂਟਿੰਗ ਦੀ ਪ੍ਰਦਰਸ਼ਨੀ ਜਿੱਥੇ ਬਾਹਰ ਦੁਕਾਨਾਂ ਆ ਉਹਦੇ ਵਿੱਚ ਹੋਣੀਆਂ ਆ। ਬਹੁਤ ਤਰ੍ਹਾਂ ਦੀਆਂ ਨਵੀਆਂ ਚੀਜ਼ਾਂ ਆ। ਸਿੱਖ ਹਿਸਟਰੀ ਦੇ ਉੱਤੇ ਉਹਨਾਂ ਨੇ ਸ਼ਾਨਦਾਰ ਕੰਮ ਕੀਤਾ ਆ। ਨਵੀਆਂ ਕੁਝ ਜਿਹੜੀਆਂ ਪੇਂਟਿੰਗ ਜਿਹੜੀਆਂ ਉਹ ਉੱਥੋਂ ਤੁਹਾਨੂੰ ਉਪਲਬਧ ਹੋਣਗੀਆਂ, ਉਹ ਤੁਸੀਂ ਉੱਥੋਂ ਬਾਏ ਕਰ ਸਕਦੇ ਆ। ਵੱਖ-ਵੱਖ ਸਾਈਜ਼ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਦਾ ਸਟਾਲ ਵੀ ਉਹਨਾਂ ਦਾ ਉੱਥੇ ਨਾਲ ਹੋਣਾ ਆ। ਉਹ ਤੁਸੀਂ ਜਿਹੜਾ ਉਹ ਕਰੋ। ਇੱਥੋਂ ਤੱਕ ਕਿ ਬਦਾਮਾਂ ਵਾਲੇ ਵੀ ਪਹੁੰਚ ਰਹੇ ਨੇ, ਹੈਰੀਟੇਜ ਵਾਲੇ ਜਿਹੜੇ ਆ ਨਾ, ਬਸਰਾ ਜੀ। ਠੀਕ ਹੈ ਜੀ, ਉਹਨਾਂ ਨੇ ਵੀ ਕਹਿੰਦੇ ਵੀ ਆਉਣਾ ਦੱਸਿਆ ਸੀਗਾ। ਹੋਰ ਵੀ ਬਹੁਤ ਸਾਰੇ ਜਿਹੜੇ ਉਹ ਆ ਰਹੇ ਨੇ। ਬਾਕੀ ਪੰਜਾਬੀ ਰੇਡੀਓ USA ਦੇ ਰੇਡੀਓ ਸੈਟਸ ਉਹ ਵੀ ਉਪਲਬਧ ਨੇ ਜੀ, ਬਿਲਕੁਲ। ਚਾਹੇ ਇੰਟਰਨੈਟ ਦਾ ਲੈਣਾ ਹੋਵੇ, ਚਾਹੇ AM FM ਵਾਲਾ ਹੋਵੇ, ਗੁਰਬਾਣੀ ਰੇਡੀਓ ਹੋਵੇ, ਉਹ ਜਿਹੜਾ ਤਿੰਨੇ ਸੈੱਟ ਜਿਹੜੇ ਉਹ ਮੌਜੂਦ ਨੇ। ਜ਼ਿਆਦੀ ਕੁਆਂਟੀਟੀ ਚ ਨਹੀਂ ਆ, ਥੋੜੇ ਹੀ ਆ। ਜਿਹੜਾ ਆ ਗਿਆ ਪਹਿਲੋਂ, ਜਿਹੜਾ ਲੈ ਗਿਆ ਜੀ, ਫਿਰ ਇਹ ਪਹਿਲਾਂ ਦੱਸ ਫਸਟ ਕਮ ਫਸਟ ਸਰਵ। ਕਿਉਂਕਿ ਗੱਡੀ ਦੇ ਜਿੰਨੇ ਡੱਬੇ ਹੁੰਦੇ ਸੀ ਉਹਨੇ, ਔਰ ਕੱਲ ਜਿੱਦਾਂ ਰਿਸਪੌਂਸ ਮਿਲਿਆ ਸੰਗਤਾਂ ਦਾ, ਉਸ ਤੋਂ ਬਾਅਦ ਹੁਣ ਮੈਂ ਵੇਖਿਆ ਕਿ ਹੁਣ ਮੇਰਾ ਨਹੀਂ ਖਿਆਲ ਕਿ ਨਗਰ ਕੀਰਤਨ ਤੱਕ ਇਹ ਸਾਰੇ ਜਿਹੜੇ ਇਹ ਪਹੁੰਚ ਸਕਣ, ਇਹ ਅੱਪੜ ਸਕਣ। ਅਮਰੀਕਨ ਸਿੱਖ ਕੌਂਸਲ ਵਾਲੇ ਵੀ ਮਿਲਾ ਦਾ ਪਹੁੰਚ ਗਏ ਆ। ਤੇ ਮੇਰਾ ਖਿਆਲ ਗੱਲਬਾਤ ਕਿਉਂ ਨਾ ਕਰਨੀ ਹੈ, ਆਪਣੇ ਕੋਲ ਥੋੜਾ ਹੀ ਅਪਡੇਟ ਹੈ ਅਮਰੀਕਾ ਦਾ, ਥੋੜਾ ਵਕਤ ਜਿਹੜਾ ਰਹਿ ਗਿਆ ਆ। ਤੇ ਆਓ ਤੁਹਾਡੇ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਾਹਿਬ, ਵਾਹਿਗੁਰੂ ਜੀ ਫਤਿਹ ਜੀ। ਕੀ ਨਾਮ ਆਪ ਜੀ ਦਾ? ਮੇਰਾ ਨਾਮ ਜਸਬੀਰ ਕੌਰ ਹੈ ਜੀ। ਅਗਲੀ ਗੱਲ ਰਾਜਵੀਰ ਹੈ ਜੀ। ਜਸਬੀਰ ਜੀ, ਅਮਰੀਕਨ ਸਿੱਖ ਕੌਂਸਲ ਦਾ ਮਿਲਾਦਾ ਅੱਜ ਹੈ ਕਿ ਕੱਲ ਨੂੰ ਹੈ ਤੁਹਾਡਾ? ਅਸੀਂ ਅੱਜ ਤੋਂ ਸ਼ੁਰੂ ਕਰਤਾ ਜੀ, ਟੈਂਟ ਆਪਣਾ ਲੱਗ ਗਿਆ ਤੇ ਹਾਂਜੀ ਇੱਥੇ ਨਾਲ ਹੀ। ਤੇ ਅਸੀਂ ਸਾਰੇ ਯੂਥ ਜਿਹੜੇ ਸਾਡਾ ਹੈਗਾ ਹੈ, ਜਿੰਨੇ ਵੀ ਸਾਡੇ ਬੱਚੇ ਯੰਗਸਟਰ ਜੇ 16 ਤੋਂ ਉੱਤੇ, ਉਹਨਾਂ ਲਈ ਅਸੀਂ ਸਾਰੇ ਪ੍ਰੋਜੈਕਟ ਉਹਨਾਂ ਨਾਲ ਸ਼ੇਅਰ ਕਰਨੇ ਆ ਕਿ ਤੁਹਾਨੂੰ ਕਿੱਦਾਂ ਸਕਾਲਰਸ਼ਿਪ ਮਿਲ ਸਕਦੇ ਆ। ਤੁਸੀਂ ਫਲਾਈਂਗ ਅਕੈਡਮੀ 'ਚ ਜਾ ਸਕਦੇ ਹੋ, ਤੁਸੀਂ ਲੀਡਰਸ਼ਿਪ ਅਕੈਡਮੀ 'ਚ ਜਾ ਸਕਦੇ ਹੋ। ਤੇ ਇੱਥੇ ਮਹਾਰਾਜ ਦੀਆਂ ਲੱਗੀਆਂ ਰੌਣਕਾਂ ਬਰਕਤਾਂ ਦੇਖਣ ਆਏ ਆ। ਇਹ ਸਾਡੇ ਸਰਦਾਰ ਸਾਹਿਬ ਇੱਥੇ ਦੇ ਸਾਡੇ ਮੈਂਬਰ ਨੇ, ਸਰਦਾਰ ਕੁਲਦੀਪ ਸਿੰਘ ਕਲੋਟੀ ਜੀ। ਕੀ ਕਹਿਣਾ ਹੈ ਸਾਲ ਵੀ ਤੁਹਾਨੂੰ ਵਾਲੇ ਅਸੀਂ ਤਾਂ ਇਹੋ ਕਹਿਣਾ ਵੀ ਜਿਸ ਤਰ੍ਹਾਂ ਇਹ ਪ੍ਰਮੋਟ ਕਰ ਰਹੇ ਨੇ, ਬੱਚਿਆਂ ਨੂੰ ਐਜੂਕੇਟ ਕਰ ਰਹੇ ਨੇ, ਵੀ ਤੁਸੀਂ ਇਕੱਲਾ ਹਾਈ ਸਕੂਲ ਕਰਕੇ ਟਰੱਕਿੰਗ ਵੱਲ ਨੂੰ ਨਾ ਹੋਵੇ। ਦੇयर ਆਰ ਸੋ ਮੈਨੀ ਜੌਬਸ ਦੈਟ ਕੈਨ ਡੂ ਇਨ ਵੈਸੇ ਵੀ ਸਿੱਖਾਂ ਨੂੰ ਹਰ ਪਾਸੇ ਜਾਣਾ ਚਾਹੀਦਾ, ਫੇਰ ਹੀ ਆ। ਆਰਮੀ ਵਿੱਚ ਜੇ ਬੱਚਿਆਂ ਨੂੰ ਅਸੀਂ ਮੇਨ ਸਟਰੀਮ 'ਚ ਪਾਉਣਾ ਤਾਂ ਇਹਨਾਂ ਦੀ ਐਜੂਕੇਸ਼ਨ ਲੈਣੀ ਚਾਹੀਦੀ ਹੈ। ਬਿਲਕੁਲ। ਹਾਂਜੀ। ਡਾਕਟਰ ਸਾਹਿਬ ਨੇ, ਮੇਰੇ ਹਸਬੰਡ ਜਿਹੜੇ ਸਾਨੂੰ ਲੈ ਕੇ ਆਏ, ਇਹਨਾਂ ਦੀ ਸਪੋਰਟ ਬਿਨਾਂ ਅਸੀਂ ਆ ਨਹੀਂ ਸਕਦੇ ਸੀਗੇ। ਮੈਂ ਤੇ ਇਹਨਾਂ ਨਾਲ ਚੱਲੋ ਤੁਰਿਆ ਫਿਰਦਾ ਜੀ, ਇੱਕ ਸੇਵਾਦਾਰ। ਬਹੁਤ ਵਧੀਆ ਜੀ, ਸਾਰਿਆਂ ਨੇ ਮਿਲ ਜੁਲ ਕੇ ਹੀ ਹੁੰਦਾ ਹੈ। ਸੋ ਟਾਇਰਾਬੀਨਾ ਰੋਡ ਦੇ ਉੱਤੇ ਜਿਹੜਾ ਮੇਨ ਗੁਰਦੁਆਰੇ ਦੇ ਬਾਹਰ ਰੋਡ ਆ, ਉੱਥੇ ਹੀ ਇਹਨਾਂ ਦਾ ਜਿਹੜਾ ਟੈਂਟ ਆ। ਐਡਵੋਕੇਸੀ ਆਫੀਸਰ ਨੇ ਸਰਦਾਰ ਕਬਨੀਤ ਸਿੰਘ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਸੋ ਕੀ ਸੰਗਤਾਂ ਨੂੰ ਸਮਾਂ ਆਪਣੇ ਕੋਲ ਥੋੜਾ ਜਿਹਾ, ਕਿਉਂਕਿ ਲਿਮਿਟਡ ਜਿਹਾ, ਕੀ ਸੰਗਤਾਂ ਨੂੰ ਕੁਛ ਤੇ ਜੀ ਭੈਣ ਜੀ ਨੇ ਤੁਹਾਨੂੰ ਆਲਰੇਡੀ ਦਾ ਰੂਬਰੂ ਕਰਾਤਾ, ਜੀ। ਬਟ ਸਾਡੇ ਜਿੰਨੇ ਵੀ ਸਾਡੀ ਇਨੀਸ਼ੀਏਟਿਵ ਹੈਗੀਆਂ ਨੇ ਨੈਸ਼ਨਲ ਲੈਵਲ ਤੇ ਨੇ, ਉਹ ਸਕਾਊਟਿੰਗ ਹੋਗੀ, ਬੁਲਿੰਗ ਪ੍ਰੀਵੈਂਸ਼ਨ ਹੋਗੀ, ਐਜੂਕੇਟਰਸ, ਬੁੱਕ ਪਬਲਿਸ਼ਿੰਗ, ਸਾਰਾ ਕੁਝ ਹੈਗਾ ਤਾਂ ਕਿ ਯੂਥ ਨੂੰ ਸਪੋਰਟ ਦਈਏ, ਯੂਥ ਨੂੰ ਇੰਪਾਵਰ ਕਰੀਏ। ਨਾਲੇ ਨਾਲ ਜਿਹੜੀ ਅਮਰੀਕਨ ਪਬਲਿਕ ਹੈ ਉਹਨੂੰ ਪੜ੍ਹਾ ਰਹੇ ਹਾਂ। ਸੋ ਉਹਦੇ ਨਾਲ ਜਿਹੜਾ ਫਰਕ ਪੈ ਰਿਹਾ ਇੰਟਰਨਲੀ ਤੇ ਐਕਸਟਰਨਲੀ ਦੋਨੋਂ। ਸੋ ਰੀਸੈਂਟਲੀ ਡਾਕਟਰ ਸਾਹਿਬ, ਜਿੱਦਾਂ ਆਪਾਂ ਗੱਲਾਂ ਕਰ ਰਹੇ ਹਾਂ, ਅਮਰੀਕਨ ਲੋਕਾਂ ਨੂੰ ਐਜੂਕੇਟ ਕਰਨਾ। ਨਿਊਯਾਰਕ ਦੇ ਵਿੱਚ 2 ਅਜਿਹੇ ਇਨਸੀਡੈਂਟ ਹੋਏ, ਇੱਕ ਜਿਹੜੇ ਬਜ਼ੁਰਗ ਉਹਨਾਂ ਦੀ ਡੈਥ ਹੋਣੀ, ਇੱਕ ਨੌਜਵਾਨ ਨੂੰ ਜਿਹੜਾ ਉਹ ਕੁੱਟਮਾਰ ਹੋਣੀ। ਇਦਾਂ ਦੀਆਂ ਚੀਜ਼ਾਂ ਦੇ ਵਿੱਚ ਲੋਕਾਂ ਨੂੰ ਹੋਰ ਸਿੱਖਾਂ ਬਾਰੇ ਦੱਸਣਾ, ਆਇਡੈਂਟੀਟੀ ਬਾਰੇ ਦੱਸਣਾ, ਕਿੱਦਾਂ ਤੁਸੀਂ ਕਰ ਰਹੇ ਹੋ? ਇੰਸੀਡੈਂਟ ਐਕਚੁਅਲੀ ਹੋਰ ਵੀ ਹੋ ਚੁੱਕੇ, ਤੀਜਾ ਇੱਕ ਹੋਰ ਹੋ ਚੁੱਕਿਆ ਨਿਊਯਾਰਕ ਦੇ ਵਿੱਚ। ਐਜੂਕੇਸ਼ਨ ਬੰਦ ਨਹੀਂ ਹੋ ਸਕਦੀ, ਇਹ ਨਿੱਤ ਰੱਖਣੀ ਪੈਣੀ ਹੈ, ਵਧਾਉਣੀ ਪੈਣੀ ਹੈ।
ਤੇ ਜਿੰਨਾ ਚਿਰ ਐਜੂਕੇਸ਼ਨ ਤੁਸੀਂ ਚਲਾਈ ਰੱਖੋਗੇ ਉਦੋਂ ਤੱਕ ਤੁਹਾਡਾ ਕੰਮ ਬੈਲੈਂਸ 'ਚ ਰਹਿਣਾ ਹੈ। ਤੁਹਾਨੂੰ ਕੀ ਲੱਗਦਾ ਉਹ ਦੂਜਿਆਂ ਦੀ ਐਰੋਗੈਂਸ ਆ ਜਾਂ ਆਪਾਂ ਘੱਟ ਦੱਸ ਸਕੇ ਆ ਜਾਂ ਇਟਸ ਅ ਮਿਕਸ ਆਫ ਬੋਥ? ਮਿਕਸਚਰ ਆਫ ਬੋਥ ਨਾਲ ਤੁਸੀਂ ਵੇਖੋ ਜਿਸ ਦੇਸ਼ ਨੂੰ ਛੱਡ ਕੇ ਆਏ ਹੈ ਉੱਥੇ ਹਰ ਬੰਦਾ ਜਾਣਦਾ ਸਿੱਖ ਕੌਣ ਹੈ, ਉਹਨਾਂ ਨਾਲ ਪ੍ਰੋਬਲਮ ਆਉਂਦੀ ਹੈ ਕਿ ਨਹੀਂ ਆਉਂਦੀ ਹੈ? ਉਹ ਕਿੱਦਾਂ ਕਰਦੇ ਆ? ਸੋ ਐਜੂਕੇਸ਼ਨ ਇਜ਼ ਨਾਟ ਇਟ। ਜਿਹੜੀ ਹੇਟ ਹੈਗੀ ਹੈ ਤੁਹਾਡੇ ਵਿੱਚ ਉਹ ਐਜੂਕੇਸ਼ਨ ਨਾਲ ਕੋਈ ਲੈਣ ਦੇਣ ਨਹੀਂ ਹੈਗੀ। ਸੋ ਤੁਹਾਨੂੰ ਪੜ੍ਹਾਈ ਆਪਣੇ ਥਾਂ ਤੇ ਰੱਖਣੀ ਪੈਣੀ ਹੈ। ਹੇਟ ਘਟਾਉਣ ਵਾਸਤੇ ਪੜ੍ਹਾਈ ਤੋਂ ਇਲਾਵਾ ਤੁਹਾਨੂੰ ਜਾਣਾ ਪੈਣਾ, ਜਿੱਦਾਂ ਭਾਜੀ ਕਹਿ ਰਹੇ ਸੀ ਕਿ ਪਬਲਿਕ ਦੇ ਨਾਲ ਵਿਚਰਨਾ ਪੈਣਾ। ਹੋਰ ਇੰਨਾ ਹੀ ਕਰ ਸਕਦੇ, ਇਸ ਤੋਂ ਵੱਧ ਹੀ ਕੁਝ ਕਰ ਸਕਦੇ। ਅੱਜ 3 ਤੋਂ 6 ਸਾਡੀ ਉੱਥੇ ਕਾਨਫਰੰਸ ਹੋ ਰਹੀ ਹੈ ਆਪਣੇ ਕਮਿਊਨਿਟੀ ਹਾਲ ਦੇ ਵਿੱਚ। ਉਹ ਸਾਰੇ ਯੂਥ ਲਈ, ਬੀਬੀਆਂ ਲਈ, ਬੱਚਿਆਂ ਲਈ। ਕੱਲ ਵੀ ਹੈ, ਕੱਲ 4:30 ਤੋਂ 5:15 ਤੱਕ ਹੈਗੀ ਹੈ ਤੇ ਪਲੀਜ਼ ਸਾਰੇ ਜਾਣੇ ਉੱਥੇ ਆਣ ਜ਼ਰੂਰ। ਬਹੁਤ ਮਿਹਰਬਾਨੀ। ਸੋ ਇੱਥੇ ਹੀ ਆਪਾਂ ਹੁਣ ਗੱਲਬਾਤ ਨੂੰ ਜਿਹੜੀ ਉਹ ਸਮਾਪਤੀ ਕਰਦੇ ਹਾਂ। ਪ੍ਰੋਗਰਾਮ ਅਪਡੇਟ ਅਮਰੀਕਾ ਤੇ ਸਮਾਂ ਜਿਹੜਾ ਉਹ ਬਿਲਕੁਲ ਥੋੜਾ ਰਹਿ ਗਿਆ ਆ ਜੀ। ਰਾਜੀ ਤੁਸੀਂ ਜ਼ਰਾ ਮੈਨੂੰ ਲੱਗਦਾ ਬ੍ਰੇਕਾਂ ਲੱਗਦੀਆਂ ਰਹਿ ਜਾਂਦੀਆਂ ਆ। ਸੋ ਆਪਣੇ ਨਾਲ ਸੇਵਾਦਾਰ ਵੀਰ ਵੀ ਜਿਹੜੇ ਆ ਜੁੜੇ ਨੇ। ਹਾਂਜੀ ਬਿੱਲਾ ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 44ਵੇਂ ਨਗਰ ਕੀਰਤਨ ਦੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਗੱਦੀ ਦੇ ਸੰਬੰਧ ਵਿੱਚ ਜੁਬਾ ਸਿਟੀ ਦੀ ਧਰਤੀ ਤੇ ਸਜਾਇਆ ਜਾ ਰਿਹਾ ਆ। ਜਿੰਨੀ ਵੀ ਸੰਗਤ ਇਸ ਸਾਲ ਪਹੁੰਚ ਰਹੀ ਆ ਉਹਨਾਂ ਨੂੰ ਅਸੀਂ ਸਾਰੇ ਲੰਗਰਾਂ ਵਾਲੇ ਵੀਰਾਂ ਵੱਲੋਂ ਨਿੱਘੀ ਜੀ ਆਇਆਂ ਆਖਦੇ ਹਾਂ ਤੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਹੁਮ ਕੇ ਲੋਕਾਂ ਦਾ ਬਹੁਤ ਉਤਸ਼ਾਹ ਆ। ਸੰਗਤ ਮੰਨੀ ਬਹੁਤ ਆਈ ਹੋਈ ਆ। ਰੋਜ਼ ਹੀ 40-50 ਹਜ਼ਾਰ ਦੇ ਕਰੀਬ ਸੰਗਤ ਗੁਰੂ ਘਰ ਦੇ ਵਿੱਚ ਦਰਸ਼ਨ ਕਰਦੀ ਆ। ਕੀ ਬਾਤ ਹੈ। ਅਸੀਂ ਸਾਰੇ ਲੰਗਰਾਂ ਵਾਲੇ ਵੀਰਾਂ ਵੱਲੋਂ ਬੇਨਤੀ ਕਰਦੇ ਆ ਕਿ ਹੁਮ ਕੇ ਪਹੁੰਚੋ, ਸਮੇਤ ਪਰਿਵਾਰਾਂ ਪਹੁੰਚੋ। ਖਾਸ ਕਰਕੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਇਓ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ। ਆ ਸਾਡਾ ਫਰਜ਼ ਬਣਦਾ ਦੱਸਣ ਦਾ। ਤੇ ਬਿੱਲਾ ਭਾਜੀ ਇਹ ਵੀ ਹਾਂਜੀ ਪ੍ਰੋਗਰਾਮ ਕਿਹੜੇ ਸੰਬੰਧ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਆ। ਸੋ ਕੁਲਦੀਪ ਭਾਜੀ ਤੁਸੀਂ ਲੋਕੇਸ਼ਨ ਦੱਸੋ ਵੀ ਗੁਰਦੁਆਰਾ ਸਾਹਿਬ ਟੈਰਾਬੀਨਾ ਰੋਡ ਦੇ ਜਿਹੜਾ ਉੱਤੇ ਹੀ ਜਿਹੜਾ ਲੰਗਰ ਐਂਟਰੀ ਤੋਂ ਪਹਿਲਾਂ ਗੁਰਦੁਆਰੇ ਤੋਂ ਪਹਿਲਾਂ ਹੀ ਜਿਹੜਾ ਲੰਗਰਾਂ ਦੀ ਜਿਹੜੀ ਸੇਵਾਵਾਂ ਉੱਥੇ ਚੱਲ ਰਹੀਆਂ। ਸਾਧ ਸੰਗਤ ਜੀ, ਮੈਂ ਤੁਹਾਨੂੰ ਜੇ ਲੰਗਰਾਂ ਦੀ ਗੱਲਬਾਤ ਕਰਾਂ ਤਾਂ ਪਹਿਲਾਂ ਜਿਹੜੇ 5 ਲੰਗਰ ਸੀਗੇ ਉਹ ਗੁਰੂ ਘਰ ਦੇ ਨਿਸ਼ਾਨ ਸਾਹਿਬ ਦੇ ਦੋਏ ਸਾਈਡ ਲੱਗਦੇ ਹੁੰਦੇ ਸੀਗੇ। ਜੀ ਕੁਝ ਪ੍ਰੋਬਲਮਾਂ ਕਰਕੇ ਕਮੇਟੀ ਜਦੋਂ ਚੇਂਜ ਹੁੰਦੀਆਂ ਆ, ਆਪਣਾ ਥੋੜਾ ਬਹੁਤਾ ਉਹ ਹਉਮੈ ਦੇ ਵਿੱਚ ਕਈ ਕੁਛ ਚੇਂਜ ਹੁੰਦਾ ਆ। ਇਸ ਕਰਕੇ ਸਾਨੂੰ ਥੋੜਾ ਬਾਹਰ ਜਾਣਾ ਪਿਆ। ਜਿਹੜੀ ਸ਼੍ਰੋਮਣੀ ਕਮੇਟੀ ਦੀ ਜਗ੍ਹਾ ਨਾ, ਜਿੱਲਾ ਆਪਾਂ ਬਿਊਟ ਹਾਊਸ ਤੋਂ ਰਾਈਟ ਟਰਨ ਕਰਦੇ ਆ, ਅੱਗੇ ਜਿਹੜੇ 7 ਤੰਬੂ ਇਕੱਠੇ ਲੱਗੇ ਹੋਏ ਆ। ਠੀਕ ਹੈ ਜੀ। ਉੱਥੇ ਸਾਰੇ ਲੰਗਰਾਂ ਵਾਲੇ ਵੀਰ ਜਿਹੜੇ ਹੈਗੇ ਆ, 5 ਲੰਗਰਾਂ ਵਾਲੇ ਵੀਰ, ਤਾਂ ਉਹ ਤੁਹਾਨੂੰ ਮਿਲ ਜੁਲ ਕੇ ਜਿਹੜਾ ਉਹ ਸਾਰੇ ਕਰ ਰਹੇ ਆ। ਸਾਰੇ ਹੈਗਾ ਤੰਬੂ ਆਪੋ ਆਪਣਾ, ਪਰ ਸਾਰੇ ਸਾਡਾ ਸਹਿਯੋਗ ਅਸੀਂ ਇਕੱਠੇ ਕਰ ਰਹੇ ਆ। ਇੱਕ ਦੂਜੇ ਨਾਲ ਸਲਾਹ ਦੇ ਨਾਲ ਜਿਹੜਾ ਉਹ ਚੱਲਦੇ ਆ। ਹਾਂਜੀ ਉੱਥੇ ਵੀ ਇਦਾਂ ਹੈਗੀ ਆ ਵੀ ਜਿਹੜਾ ਇੱਕ ਲੰਗਰ ਦੇ ਵਿੱਚ ਤੁਹਾਨੂੰ ਪਕਵਾਨ ਮਿਲੂਗਾ ਉਹ ਦੂਸਰੇ ਵਿੱਚ ਨਹੀਂ। ਅਸੀਂ ਸਲਾਹ ਕੀਤੀ ਹੋਈ ਆ। ਵਧੀਆ ਚੀਜ਼ ਆ। ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕਰਦੇ ਸਾਡੇ ਕੋਲ ਵੀ ਜੀ ਦਰਸ਼ਨ ਦੇਣ ਦੀ ਜ਼ਰੂਰਤ ਗਵਾਰਤਾ ਕਰਨੀ ਆ। ਬਾਕੀ ਜੀ ਮਹਾਰਾਜ ਜਿਹੜਾ ਸਮਾਂ ਉਹ ਚੇਂਜ ਜ਼ਰੂਰ ਕਰੂਗਾ। ਮੈਂ ਸੰਗਤ ਨੂੰ ਵੀ ਬੇਨਤੀ ਕਰੂੰਗਾ ਵੀ ਫਿਊਚਰ ਦੇ ਵਿੱਚ ਸਾਡਾ ਸਾਥ ਦਿਓ। ਤੁਹਾਡਾ ਸਾਰਿਆਂ ਤੋਂ ਫਿਰ ਮੁੜ ਕੇ ਵੈਲਕਮ ਕਹਿੰਦੇ ਆ, ਜੀ ਆਇਆਂ ਕਹਿੰਦੇ ਆ। ਸਮੇਤ ਪਰਿਵਾਰ ਪਹੁੰਚ ਕੇ ਗੁਰੂ ਘਰ ਦੇ ਦਰਸ਼ਨ ਕਰੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਸਮੇਤ ਪਰਿਵਾਰ ਆਇਓ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ ਵੀਰ ਜੀ। ਸੋ ਇੱਥੇ ਹੀ ਜਿਹੜੀ ਆ ਉਹ ਜੀ ਹੁਣ ਆਪਾਂ ਸਮਾਪਤੀ ਕਰਦੇ ਆ। ਮਿਲਦੇ ਆ ਆਪਾਂ ਜੀ ਉਹ ਅਗਲੀ ਵਾਰ ਅਗਲੀ ਕਵਰੇਜ ਦੇ ਨਾਲ ਜਿਹੜਾ ਉਹ ਫੇਰ ਆਪਾਂ ਜੁੜਾਂਗੇ। ਉਦੋਂ ਤੱਕ ਲਈ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।